अकाली दल का रूप स्वरूप धारण करके इन्हां लोकां ने आपकी सियासत जिहड़ी आ ओह चमकाई आ। हुण गाहां इह बूटे ला गए। ढींडसा साहब ने आपदा पुत्तर परमिंदर ढींडसा मैदान च छड्ड दित्ता है। सुखबीर सिंह बादल वड्डे बादल दी थां ते आ गया। इवें ही होरां दे इन्हां सारिਆਂ ने इह हुण आउण वाले समय दे विच सियासी चालां ਚੱਲ के अपने आप नूं जस्टिफाई करके लोकां तों वोटां लैणीਆਂ ने। ਜਦੋਂ ਇਹਨਾਂ ਕੋਲੇ ਤਾਕਤ ਆਊਗੀ ਉਦੋਂ ਸਭ ਤੋਂ 76 ਵੱਧ ਸਿੱਖਾਂ ਦੇ ਪੈਣ। 76 ਤਾਂ ਕਾਂਗਰਸ ਵੇਲੇ ਵੀ ਪੈਂਦੇ ਆ, ਫਿਰ 76 ਤਾਂ ਫਿਰ ਭਾਜਪਾ ਦੇ ਰਾਜ 'ਚ ਵੀ ਪੈਣਗੇ, 76 ਤਾਂ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਪੈਣਗੇ। ਫਿਰ ਆਪਣੇ ਸਿਰ 'ਚ ਸਵਾਹ ਜਿਹੜੀ ਆਪਾਂ ਆਪ ਨਹੀਂ ਪਾਉਂਦੇ ਹੈਗੇ, ਜਿਹੜਾ ਆਪਾਂ ਇਹੋ ਜਿਹਾ ਸਿਸਟਮ ਅਪਣਾਇਆ ਹੋਇਆ ਕਿ ਜੀ ਫਲਾਨਾ ਜਿਤਾ ਲਓ ਫਲਾਨਾ ਹਰਾ ਲਓ। ਸੱਚਾਈ ਇਹ ਆ ਕਿ ਜਿਹੜਾ ਮਰਜ਼ੀ ਇੱਥੇ ਜਿੱਤ ਜੇ, ਜਿਹੜਾ ਮਰਜ਼ੀ ਹਾਰ, ਸਿੱਖਾਂ ਦਾ ਕੱਖ ਨਹੀਂ ਜੇ ਬਣ ਸਕਦਾ ਇਸ ਸਿਸਟਮ ਦੇ ਵਿੱਚ। ਇਸ ਮੌਕੇ ਸਾਡੇ ਅਕਾਲੀ ਦਲ ਦੇ ਤੇ ਹੋਰਨਾਂ ਲੀਡਰਾਂ ਦਾ ਹਾਲ ਆ ਵੀ ਜਿਹੜਾ ਕੁਝ ਕਹਿ ਕੇ ਸਿੱਖ ਜਾਂ ਲੋਕ ਜਾਂ ਵੋਟਰ ਖੁਸ਼ ਕੀਤੇ ਜਾ ਸਕਦੇ ਆ ਉਹ ਕਹੀ ਚੱਲੋ, ਬਾਅਦ ਚ ਕਿਹਨੇ ਪੁੱਛਣਾ। ਇਹ ਗੱਲ ਤਾਂ ਕਹੀ ਆ ਕਿ ਆਪਣੇ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਉਹ ਕਹਿ ਰਹੇ ਆ ਕਿ ਸਾਡੀ ਇੱਕ ਵਾਰੀ ਸੱਤਾ ਹੱਥ ਚ ਆਉਣ ਦਿਓ, ਆਪਾਂ ਪੰਜਾਬ ਦੇ ਵਿੱਚ ਸਾਰੇ ਹੱਕ ਹਕੂਕ ਪੰਜਾਬੀਆਂ ਦੇ ਬਣਾ ਦੇਣੇ ਆ, ਦੂਜੇ ਸੂਬਿਆਂ ਦੇ ਲੋਕਾਂ ਦੇ ਇੱਥੇ ਜਿਹੜਾ ਜ਼ਮੀਨ ਖਰੀਦਣ ਦਾ ਅਧਿਕਾਰ ਆ ਉਹ ਨਹੀਂ ਹੋਊ, ਫਲਾਨਾ ਨਹੀਂ ਹੋਊ, ਆ ਨਹੀਂ। ਵੱਡੇ ਬਾਦਲ ਨੇ ਕਿਹਾ ਸੀ ਬਈ ਸਿੱਖਾਂ ਦੇ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਅਸੀਂ ਖਾਲਿਸਤਾਨ ਤੋਂ 1 ਇੰਚ ਪਾਸੇ ਨਹੀਂ ਹਟਦੇ। ਇਹੋ ਜਿਹੇ ਧੜਾ ਧੜ ਬਿਆਨ ਦੇਣ ਤੋਂ ਬਾਅਦ 1992 ਬੜੀ ਮੌਜ ਨਾਲ ਹੀ ਵੱਡਾ ਬਾਦਲ ਜਿਹੜਾ ਸੀ ਆ ਭਾਰਤੀ ਸੰਵਿਧਾਨ ਦੀ ਸਹੁੰ ਚੱਕ ਕੇ ਮੁੱਖ ਮੰਤਰੀ ਬਣ ਗਿਆ। ਤੇ ਜਿਹੜੇ ਬੰਦਿਆਂ ਨੇ ਉਹਦੇ ਉਂਗਲ ਚਾਟੇ ਪੰਗਾ ਲਿਆ ਸੀ ਆ ਉਹ ਅੱਜ ਵੀ ਟਾਡਾ ਟੂਡਾ ਜੇ ਭੁਗਤਦੇ ਫਿਰਦੇ ਆ। ਅੱਜ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਸ਼੍ਰੀ ਦੇ ਦੱਸੇ ਹੋਏ ਰਾਹ ਤੇ ਚੱਲ ਰਹੇ ਨੇ। ਜਿਵੇਂ ਵੱਡਾ ਬਾਦਲ ਲੋਕਾਂ ਨੂੰ ਉੱਲੂ ਬਣਾਉਂਦਾ ਰਿਹਾ, ਹੁਣ ਇਹ ਬਣਾਉਣਗੇ। ਤੇ ਇਹ ਨਾ ਕਿਹਾ ਕਰੋ ਵੀ ਸੁਖਬੀਰ ਬਾਦਲ ਕੱਲਾ ਝੂਠ ਬੋਲਦਾ, ਸਾਰੇ ਹੀ ਬੋਲਦੇ। ਆਮ ਆਦਮੀ ਪਾਰਟੀ ਨੇ ਤਾਂ ਗੱਡ ਕੇ ਝੂਠ ਬੋਲਿਆ ਤੇ 92 ਵਿਧਾਇਕ ਐਵੇਂ ਨਹੀਂ, ਜਿੱਡਾ ਵੱਡਾ ਉਹਨਾਂ ਨੂੰ ਵਿਧਾਇਕਾਂ ਦਾ ਗੱਫਾ ਮਿਲਿਆ ਓਨਾ ਹੀ ਵੱਡਾ ਝੂਠ ਬੋਲਿਆ। ਤੇ ਇੱਕ ਗੱਲ ਚੇਤੇ ਰੱਖੋ, ਚਾਹੇ ਅਕਾਲੀ ਦਲ ਦਾ ਉਮੀਦਵਾਰ ਜਿਤਾ ਲਓ, ਚਾਹੇ ਜਿਤਾ ਲਓ ਬੀਜੇਪੀ ਦਾ, ਤੇ ਚਾਹੇ ਕਾਂਗਰਸ ਦਾ, ਤੇ ਚਾਹੇ ਕਿਸੇ ਭਾਜਪਾ ਦਾ, ਤੇ ਚਾਹੇ ਕਿਸੇ ਹੋਰ ਨੂੰ ਜਿਤਾ ਲਓ, ਇੱਕ ਨਵੇਂ ਪੈਸੇ ਦਾ ਫਰਕ ਪੰਥ ਨੂੰ ਜਾਂ ਪੰਜਾਬ ਨੂੰ ਨਹੀਂ ਪੈਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਲੀਡਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਚੜ੍ਹਾਈ ਕਰ ਗਏ ਹੈ ਤੇ ਆਪਾਂ ਨੂੰ ਪਤਾ ਕਿ ਜਿਹੜੀ ਅਕਾਲੀ ਲੀਡਰਸ਼ਿਪ ਆ ਉਹਦੇ ਵਿੱਚ ਜਥੇਦਾਰ ਟੌੜਾ, ਜਥੇਦਾਰ ਤਲਵੰਡੀ, ਜਥੇਦਾਰ ਬਰਨਾਲਾ, ਜਥੇਦਾਰ ਢੀਂਡਸਾ, ਇਹਨਾਂ ਸਾਰਿਆਂ ਨੂੰ ਜਥੇਦਾਰ ਕਹਾਉਣ ਨਾਲੋਂ ਸਰਦਾਰ ਕਹਾਉਣ ਚ, ਇਕੱਲੇ ਟੌੜਾ ਸਾਹਿਬ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਸਰਦਾਰ ਕਹਾਉਣ ਚ ਜ਼ਿਆਦਾ ਰਿਹਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਦੇਵ ਸਿੰਘ ਢੀਂਡਸਾ। ਜਥੇਦਾਰੀ ਕਲਚਰ ਨੂੰ ਤਿਆਗਣ ਵਾਲੀ ਇਹ ਉਹ ਪੀੜ੍ਹੀ ਸੀ ਜਿਹਨੇ ਆ ਹੋਣ ਵਾਲੀ ਜੀਨ ਜੈਕਟਾਂ ਵਾਲੀ, ਟਾਈਆਂ ਕੋਟਾਂ ਵਾਲੀ ਨਵੀਂ ਪੀੜ੍ਹੀ ਲਿਆਂਦੀ ਤੇ ਇਸ ਪੀੜ੍ਹੀ ਨੇ ਫਿਰ ਘੋਣ ਮੋਣ ਅਕਾਲੀ ਲਿਆਂਦੇ। ਸੋ ਜਿਹੜਾ ਅਕਾਲੀ ਦਲ ਨੂੰ ਲੀਹਾਂ ਤੋਂ ਥੜਕਾਉਣ ਵਾਲੀ ਪੀੜ੍ਹੀ ਸੀ ਉਹ ਇਹ ਢੀਂਡਸੇ ਹੋਣੀ ਉਸ ਪੀੜ੍ਹੀ ਚੋਂ। ਬਾਕੀ ਚਲੋ ਆਪਦੀ ਸਿਆਸਤ ਵਿੱਚ ਜੋ ਕੁਝ ਕੀਤਾ ਬਾਕੀ ਇਹਨਾਂ ਰਲ ਮਿਲ ਕੇ ਉਹ ਤਾਂ ਪਤਾ ਹੀ ਆ, ਪਰ ਇੱਕ ਜਿਹੜਾ ਮਸਲਾ ਉਹ ਬੜਾ ਜ਼ਰੂਰੀ ਹੈ। ਇਹ ਦਰਬਾਰ ਸਾਹਿਬ ਜੋ ਸਾਡੀ ਕੌਮ ਦਾ ਸਭ ਤੋਂ ਇੱਕ ਅਹਿਮ ਸੰਵੇਦਨਸ਼ੀਲ, ਸਾਡੀ ਕੌਮ ਦੇ ਦਿਲ ਵਾਂਗੂ ਸਥਾਨ, ਕੇਂਦਰੀ ਸਥਾਨ ਦਰਬਾਰ ਸਾਹਿਬ, ਤੇ ਸਾਡੀ ਸਾਰਿਆਂ ਦੀ ਇਹ ਦਿਲੀ ਰੀਝ ਰਹਿੰਦੀ ਆ ਕਿ ਇਹਦੇ ਬਰਾਬਰ, ਇਹਦੇ ਵਰਗਾ, ਇਹਦੇ ਤੁੱਲ ਕੁਛ ਨਾ ਹੋ। ਪਰ ਢੀਂਡਸਾ ਸਾਹਿਬ ਉਸ ਪ੍ਰੋਜੈਕਟ ਨਾਲ ਜੁੜੇ ਹੁੰਦੇ ਸੀਗੇ ਜਿਹੜਾ ਮਸਤੂਆਣਾ ਸਾਹਿਬ ਦੇ ਵਿੱਚ ਉੱਥੇ ਬਿਲਕੁਲ ਦਰਬਾਰ ਸਾਹਿਬ ਦੇ ਮਾਡਲ ਵਰਗਾ ਬਣਾਇਆ ਗਿਆ ਤੇ ਉਹਦੇ ਵਿੱਚ ਉਵੇਂ ਸਰੋਵਰ, ਉਹਨੇ ਸਾਰਾ ਕੁਛ। ਪਿਛਲੇ 40-50 ਸਾਲ ਤੋਂ ਜਦੋਂ ਰੌਲਾ ਪੈ ਜਾਂਦਾ ਰਿਹਾ ਉਦੋਂ ਕੰਮ ਰੋਕ ਦਿੱਤਾ ਜਾਂਦਾ ਰਿਹਾ। ਪਰ ਪਤਾ ਨਹੀਂ ਕਿਉਂ ਲਿਖਿਆ ਹੋਇਆ ਕਿ ਦਰਬਾਰ ਸਾਹਿਬ ਦੇ ਮੁਕਾਬਲੇ ਉੱਤੇ ਮਾਲਵੇ ਦਾ ਦਰਬਾਰ ਸਾਹਿਬ ਜ਼ਿੰਮੇਵਾਰ ਨਾ ਹੋਵੇ। ਸੋ ਇਸ ਢੀਂਡਸਾ ਸਾਹਿਬ ਦੇ ਚਲਾਣੇ ਤੋਂ ਬਾਅਦ ਵਿੱਚ ਸਿੱਖ ਕੌਮ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਹੁਣ ਉੱਥੇ ਆਗੂ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਜਾਵੇ ਕਿ ਤੁਸੀਂ ਵੀ ਇੱਕ ਦਿਨ ਚਲਾਣੇ ਕਰ ਜਾਣਾ ਤੇ ਤੁਹਾਡੇ ਵੀ ਬਾਅਦ ਵਿੱਚ ਚਰਚਾ ਛਿੜੂਗੀ
ਇਸ ਕਰਕੇ ਇਹ ਜਿਹੜਾ ਯੱਬ ਆ ਇਹਨੂੰ ਨਿਬੇੜ ਕੇ ਜਾਓ। ਜਿਸ ਤਰੀਕੇ ਨਾਲ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਮਸਲਾ ਹੱਲ ਹੋਇਆ ਹੈ ਕਿ ਇਹਦੀ ਪੂਰਨ ਤੌਰ ਤੇ ਇਸ ਤਰੀਕੇ ਦੀ ਬਣਤਰ ਬਣਾਈ ਜਾਵੇ ਕਿ ਇਹ ਭੁਲੇਖਾ ਨਾ ਪਵੇ ਕਿ ਦਰਬਾਰ ਸਾਹਿਬ ਦਾ ਮਾਡਲ, ਉਹ ਗੱਲ ਪੂਰੀ ਕੀਤੀ ਜਾਏ। ਸੋ ਢੀਂਡਸਾ ਸਾਹਿਬ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਤੇ ਹੋਰ ਜਿੰਨੇ ਲੀਡਰ ਨੇ ਸੋਸ਼ਲ ਮੀਡੀਆ ਉੱਤੇ ਆਪੋ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਨੇ। ਜਿਉਂਦੇ ਜੀ ਇਹਨਾਂ ਸਾਰਿਆਂ ਨੇ ਉਹਨੂੰ ਟਿਕਣ ਨਹੀਂ ਦਿੱਤਾ ਤੇ ਉਹਨੇ ਆਪਦੇ ਸਿਆਸੀ ਪੈਂਤੜਿਆਂ ਤੋਂ ਇਹਨਾਂ ਨੂੰ ਟਿਕਣ ਨਹੀਂ ਦਿੱਤਾ। ਜਦੋਂ ਇਹ ਲੋਕ ਲੜ ਪੈਂਦੇ ਆ ਉਦੋਂ ਕਹਿ ਦਿੰਦੇ ਆ ਪੰਥ 'ਚ ਦਪੀੜ ਪੈ ਗਈ, ਜਦੋਂ ਇਹ ਇਕੱਠੇ ਹੋ ਲੈਂਦੇ ਆ ਉਦੋਂ ਕਹਿੰਦੇ ਆ ਪੰਥ 'ਚ ਏਕਤਾ ਹੋ। ਜਿਨ੍ਹਾਂ ਵੇਲਿਆਂ ਦੇ ਵਿੱਚ ਬਰਗਾੜੀ ਬਹਿਬਲ ਵਰਗੇ ਕਾਂਡ ਵਾਪਰੇ, ਡੇਰਾ ਸਰਸਾ ਨੇ ਕੌਮ ਨੂੰ ਜਲੀਲ ਕੀਤਾ, ਜਿਨ੍ਹਾਂ ਵੇਲਿਆਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਆ ਜਿਹੜੀ, ਉਹਦੇ ਉੱਤੇ ਇਹ ਲਿਖ ਕੇ ਦਿੱਤਾ ਗਿਆ ਕਿ ਇਹ ਤਾਂ ਜੀ ਬਹੁਤ ਖਤਰਨਾਕ ਦਹਿਸ਼ਤਗਰਦ ਆ, ਪੰਜਾਬ ਨਾ ਭੇਜਿਆ ਜਾਵੇ। ਜਦੋਂ ਸੈਣੀ ਵਰਗੇ ਬੁੱਚੜਾਂ ਨੂੰ ਇੱਥੇ ਡੀਜੀਪੀ ਲਾਇਆ ਗਿਆ ਤੇ ਇਜ਼ਹਾਰ ਆਲਮ ਵਰਗਿਆਂ ਨੂੰ ਸੀਨੀਅਰ ਅਕਾਲੀ ਲੀਡਰ ਬਣਾਇਆ ਗਿਆ, ਉਦੋਂ ਇਹ ਸਾਰੇ ਢੀਂਡਸੇ ਹੁਣੇ ਨਾਲ ਹੀ ਹੁੰਦੇ ਸੀ ਤੇ ਇਜ਼ਹਾਰ ਆਲਮ ਵਾਲੀ ਕਹਾਣੀ ਤਾਂ ਜੁੜਦੀ ਹੀ ਢੀਂਡਸੇ ਨਾਲ। ਹੋਰ ਵੀ ਬਹੁਤ ਸਾਰੇ ਇਹੋ ਜਿਹੇ ਕਾਰਨਾਮੇ ਜਿਨ੍ਹਾਂ ਬਾਰੇ ਜਦੋਂ ਆਪਸ ਵਿੱਚ ਹੀ ਇਹਨੇ ਝਾਟ ਮਚੀਟੇ ਹੋਏ ਆ ਪਿੱਛੇ ਜੇ, ਉਦੋਂ ਸੁਖਬੀਰ ਦੀ ਧਿਰ ਕਹਿੰਦੀ ਸੀ ਆਹ ਕੰਮ ਸਾਤੋਂ ਢੀਂਡਸੇ ਨੇ ਕਰਾਇਆ, ਆਹ ਕੰਮ ਅਸੀਂ ਕੀਤਾ। ਸੋ ਇਹ ਸਾਰੇ ਦੇ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਪੱਗਾਂ ਨੀਲੀਆਂ ਹੋਣ ਨਾ ਹੋਣ, ਜਿਨ੍ਹਾਂ ਦਾ ਸਿੱਖੀ ਸਰੂਪ ਹੋਵੇ ਨਾ ਹੋਵੇ, ਪਰ ਇਹ ਲੋਕ ਪਰਜੀਵੀ ਨੇ। ਪਰਜੀਵੀ ਕੀ ਹੁੰਦਾ? ਜਿਹੜਾ ਕਿਸੇ ਹੋਰ ਦੇ ਸਿਰ ਤੋਂ ਪਲਦਾ। ਸੋ ਇਹ ਲੋਕ ਸਿੱਖਾਂ ਦੇ ਤੇ ਸਿੱਖੀ ਦੇ ਸਿਰ ਤੋਂ ਪਲਦੇ ਆ। ਅਕਾਲੀ ਦਲ ਦਾ ਰੂਪ ਸਰੂਪ ਧਾਰਨ ਕਰਕੇ ਇਹਨਾਂ ਲੋਕਾਂ ਨੇ ਆਪਦੀ ਸਿਆਸਤ ਜਿਹੜੀ ਆ ਉਹ ਚਮਕਾਈ ਆ। ਹੁਣ ਗਾਹਾਂ ਇਹ ਬੂਟੇ ਲਾ ਗਏ। ਢੀਂਡਸਾ ਸਾਹਿਬ ਨੇ ਆਪਦਾ ਪੁੱਤਰ ਪਰਮਿੰਦਰ ਢੀਂਡਸਾ ਮੈਦਾਨ 'ਚ ਛੱਡ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਵੱਡੇ ਬਾਦਲ ਦੀ ਥਾਂ ਤੇ ਆ ਗਿਆ। ਇਵੇਂ ਹੀ ਹੋਰਾਂ ਦੇ ਇਹਨਾਂ ਸਾਰਿਆਂ ਨੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਚਾਲਾਂ ਚੱਲ ਕੇ ਆਪਣੇ ਆਪ ਨੂੰ ਜਸਟੀਫਾਈ ਕਰਕੇ ਲੋਕਾਂ ਤੋਂ ਵੋਟਾਂ ਲੈਣੀਆਂ ਨੇ। ਜਦੋਂ ਇਹਨਾਂ ਕੋਲੇ ਤਾਕਤ ਆਊਗੀ ਉਦੋਂ ਸਭ ਤੋਂ 76 ਵੱਧ ਸਿੱਖਾਂ ਦੇ ਪੈਣ। 76 ਤਾਂ ਕਾਂਗਰਸ ਵੇਲੇ ਵੀ ਪੈਂਦੇ ਆ, ਫਿਰ 76 ਤਾਂ ਫਿਰ ਭਾਜਪਾ ਦੇ ਰਾਜ 'ਚ ਵੀ ਪੈਣਗੇ, 76 ਤਾਂ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਵੀ ਪੈਣੇ। ਫਿਰ ਆਪਣੇ ਸਿਰ 'ਚ ਸਵਾਹ ਜਿਹੜੀ ਆਪਾਂ ਆਪ ਨਹੀਂ ਪਾਉਂਦੇ ਹੈਗੇ, ਜਿਹੜਾ ਆਪਾਂ ਇਹੋ ਜਿਹਾ ਸਿਸਟਮ ਅਪਣਾਇਆ ਹੋਇਆ ਕਿ ਜੀ ਫਲਾਨਾ ਜਿਤਾ ਲਓ, ਫਲਾਨਾ ਹਰਾ ਲਓ। ਸੱਚਾਈ ਇਹ ਆ ਕਿ ਜਿਹੜਾ ਮਰਜ਼ੀ ਇੱਥੇ ਜਿੱਤ ਜੇ, ਜਿਹੜਾ ਮਰਜ਼ੀ ਹਾਰ ਜੇ, ਸਿੱਖਾਂ ਦਾ ਕੱਖ ਨਹੀਂ ਜੇ ਬਣ ਸਕਦਾ ਇਸ ਸਿਸਟਮ ਦੇ ਵਿੱਚ। ਹਾਂ, ਬੇਵਕੂਫ ਬਣਾਉਣਾ ਹੋਵੇ ਉਹ ਤਾਂ ਮੈਨੂੰ ਲੱਗਦਾ ਵੀ ਆਪਾਂ 15-20 ਬੰਦੇ ਜਿਹੜੇ ਆ ਇਹੋ ਜਿਹੇ ਹੋਰ ਲੈ ਲਓ ਗੱਲਾਂ ਜਿਹੀਆਂ ਮਾਰਨ ਵਾਲੇ, ਜੱਕੜ ਜੁੱਕੜ ਮਾਰ ਕੇ, ਜਿਵੇਂ ਕਹਿੰਦੇ ਹੁੰਦੇ ਆ ਨਾ ਉਹ ਵੀ ਇੱਕ ਚੜ ਗਿਆ, ਇੱਕ ਬੰਦਾ ਸੀਗਾ ਉਹਦਾ ਕਹਿੰਦੇ ਬਲਦ ਗਵਾਚ ਗਿਆ। ਉਹ ਪਿੰਡੋਂ ਬਾਹਰ ਇੱਕ ਧਾਰਮਿਕ ਸਥਾਨ ਤੇ ਗਿਆ, ਉੱਥੇ ਕਹਿੰਦਾ ਵੀ ਗੋਗਾ ਜਾਹਰ ਪੀਰ 100 ਰੁਪਏ ਦੀ ਦੇਖ ਕਰਾਉਂ, ਫਲਾਨਾ ਕਰਾਉਂ, ਆਹ ਕਰਾਉਂ, ਤੂੰ ਮੇਰਾ ਬਲਦ ਨਵਾ ਦੇ। ਫਿਰ ਹਨੂਮਾਨ ਦੇ ਜਾ ਵੜਿਆ, ਫਿਰ ਦੁਰਗਾ ਮਾਤਾ, ਫਿਰ ਸ਼ਿਵ ਜੀ ਮੰਦਿਰ, ਜਿੰਨੇ ਆਲੇ ਦੁਆਲੇ ਮੰਦਿਰ ਗੁਰਦੁਆਰੇ ਮਸੀਤਾਂ ਟੱਕਰੀ ਗਏ ਸਭ ਥਾਂ ਦੇ ਉੱਤੇ। ਉਹ ਨਾਲ ਜਿਹੜਾ ਬੰਦਾ ਸੀ ਉਹ ਕਹਿੰਦਾ ਪਤੰਦਰਾ ਉਹਨੇ ਦਾ ਤਾਂ ਬਲਦ ਨਹੀਂ ਜਿੰਨੀਆਂ ਤੂੰ ਸੁੱਖਾਂ ਸੁੱਖ ਲੀਆਂ। ਕਹਿੰਦਾ ਇੱਕ ਵਾਰੀ ਮੇਰੇ ਬਲਦ ਦੇ ਸਿੰਘਾਂ ਨੂੰ ਹੱਥ ਤਾਂ ਪੈਣ ਦੇ ਉੱਤੇ, ਕਿਹੜੀਆਂ ਸੁੱਖਾਂ ਤੇ ਕਿਹੜੀ ਬਾਤ। ਉਵੇਂ ਦਾ ਇਸ ਮੌਕੇ ਸਾਡੇ ਅਕਾਲੀ ਦਲ ਦੇ ਤੇ ਹੋਰਨਾਂ ਲੀਡਰਾਂ ਦਾ ਹਾਲ ਆ ਵੀ ਜਿਹੜਾ ਕੁਝ ਕਹਿ ਕੇ ਸਿੱਖ ਜਾਂ ਲੋਕ ਜਾਂ ਵੋਟਰ ਖੁਸ਼ ਕੀਤੇ ਜਾ ਸਕਦੇ ਆ ਉਹ ਕਹੀ ਚੱਲੋ, ਬਾਅਦ ਚ ਕਿਹਨੇ ਪੁੱਛਣਾ। ਇਹ ਗੱਲ ਤਾਂ ਕਹੀ ਆ ਕਿ ਆਪਣੇ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਉਹ ਕਹਿ ਰਹੇ ਆ ਕਿ ਸਾਡੀ ਇੱਕ ਵਾਰੀ ਸੱਤਾ ਹੱਥ ਚ ਆਉਣ ਦਿਓ, ਆਪਾਂ ਪੰਜਾਬ ਦੇ ਵਿੱਚ ਸਾਰੇ ਹੱਕ ਹਕੂਕ ਪੰਜਾਬੀਆਂ ਦੇ ਬਣਾ ਦੇਣੇ ਆ, ਦੂਜੇ ਸੂਬਿਆਂ ਦੇ ਲੋਕਾਂ ਦੇ ਇੱਥੇ ਜਿਹੜਾ ਜ਼ਮੀਨ ਖਰੀਦਣ ਦਾ ਅਧਿਕਾਰ ਆ ਉਹ ਨਹੀਂ ਹੋਊ, ਫਲਾਨਾ ਨਹੀਂ ਹੋਊ, ਆਹ ਨਹੀਂ ਹੋਊ। ਸਾਡਾ ਇੱਕ ਸੱਜਣ ਪੜ੍ਹ ਕੇ ਮੈਨੂੰ ਉਹਨੇ ਜਦ ਹੀ ਆ WhatsApp ਤੇ ਭੇਜਿਆ, ਕਹਿੰਦਾ ਦੇਖੋ ਜੀ ਸੁਖਬੀਰ ਸਿੰਘ ਬਾਦਲ ਨੇ ਸਟੈਂਡ ਲੈ ਲਿਆ। ਮੈਂ ਕਿਹਾ ਜੀ ਅਸੀਂ ਸਟੈਂਡ ਇਹਨਾਂ ਦੇ ਇਧਰੋਂ ਵੀ ਵੱਡੇ ਦੇਖੇ ਹੋਏ ਨੇ। ਮੈਂ ਉਹਨੂੰ ਜਦ ਹੀ ਉਹ ਖਬਰਾਂ ਭੇਜੀਆਂ ਜਿਹਦੇ ਚ ਵੱਡੇ ਬਾਦਲ ਨੇ ਕਿਹਾ ਸੀ ਬਈ ਸਿੱਖਾਂ ਦੇ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਅਸੀਂ ਖਾਲਿਸਤਾਨ ਤੋਂ 1 ਇੰਚ ਪਾਸੇ ਨਹੀਂ ਹਟਦੇ, ਇਹੋ ਜਿਹਾ ਧੜਾ ਧੜ ਬਿਆਨ ਦੇਣ ਤੋਂ ਬਾਅਦ 1992 ਚ ਬੜੀ ਮੌਜ ਨਾਲ ਹੀ ਵੱਡਾ ਬਾਦਲ ਜਿਹੜਾ ਸੀਗਾ ਭਾਰਤੀ ਸੰਵਿਧਾਨ ਦੀ ਸਹੁੰ ਚੱਕ ਕੇ ਮੁੱਖ ਮੰਤਰੀ ਬਣ ਗਿਆ। ਤੇ ਜਿਹੜੇ ਬੰਦਿਆਂ ਨੇ ਉਹਦੇ ਉਂਗਲ ਚਾ ਕੇ ਪੰਗਾ ਲਿਆ ਸੀਗਾ ਉਹ ਅੱਜ ਵੀ ਟਾਡਾ ਟੂਡਾ ਜੇ ਭੁਗਤਦੇ ਫਿਰਦੇ ਆ।
ਸੋ ਜਿਹੜਾ ਬਾਦਲ ਹੈ ਜਾਂ ਕੋਈ ਵੀ ਲੀਡਰ ਆ, ਉਹਦੇ ਬਿਆਨ ਇਹੀ ਹੁੰਦੇ ਨੇ, ਇੱਕ ਵਾਰੀ ਬਲਦ ਦੇ ਸਿੰਘਾਂ ਨੂੰ ਹੱਥ ਪੈਣ ਦੇ ਫੇਰ ਕੀ। 1984 ਦੇ ਜੂਨ ਮਹੀਨੇ ਬਾਦਲ ਸਾਹਿਬ ਫਰਮਾ ਰਹੇ ਸੀ ਕਿ ਫੌਜਾਂ ਨੂੰ, ਫੌਜੀ ਜਿਹੜੇ ਸਿੱਖ ਫੌਜੀ ਹੈ, ਉਹਨਾਂ ਨੂੰ ਬੈਰਕਾਂ ਛੱਡ ਦੇਣੀਆਂ ਚਾਹੀਦੀਆਂ, ਬਗਾਵਤ ਕਰ ਦੋ, ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਸਰਕਾਰੀ ਜਿੰਨੇ ਸਿੱਖ ਮੁਲਾਜ਼ਮ ਨੇ ਉਹ ਨੌਕਰੀਆਂ ਛੱਡ ਦੋ। ਤੇ ਆਪ ਰਾਮ ਨਾਲ ਬਾਅਦ ਦੋ ਤਿੰਨ ਵਾਰੀ ਮੁੱਖ ਮੰਤਰੀ ਬਣ ਗਏ, ਜਿਨ੍ਹਾਂ ਨੇ ਇਹਨਾਂ ਦੇ ਪੰਪ ਜਾ ਕੇ ਪੰਗਾ ਲਿਆ ਹੋਣਾ ਉਹ ਹੁਣ ਤੱਕ ਰੋਂਦੇ ਫਿਰਦੇ ਹੋਣੇ। ਫਿਰ ਉਹ ਕਹਿੰਦੇ ਇਹ ਤਾਂ ਅੱਤਵਾਦੀ ਹੈ। ਸੋ ਇਸ ਤਰੀਕੇ ਨਾਲ ਅੱਜ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਸ਼੍ਰੀ ਦੇ ਦੱਸੇ ਹੋਏ ਰਾਹ ਤੇ ਚੱਲ ਰਹੇ ਨੇ। ਜਿਵੇਂ ਵੱਡਾ ਬਾਦਲ ਲੋਕਾਂ ਨੂੰ ਉੱਲੂ ਬਣਾਉਂਦਾ ਰਿਹਾ, ਹੁਣ ਇਹ ਬਣਾਉਣਗੇ। ਇਹ ਆਪਣੇ ਲੋਕ ਧੰਨਦੇ ਨੇ ਜਿਹੜੇ ਸੱਚ ਸੁਣਨ ਵਾਲਿਆਂ ਨੂੰ, ਸੱਚ ਕਹਿਣ ਵਾਲਿਆਂ ਨੂੰ ਤਾਂ ਕਹਿੰਦੇ ਤੇ ਐਵੇਂ ਬੁੱਲੀ ਜਾਂਦੇ, ਇਹਦਾ ਨਿੰਦਿਆ ਕਰਦੇ ਆ ਕਹਿੰਦੇ ਬਾਦਲ ਸਾਹਿਬ ਦੀ। ਪਰ ਜਿਹੜਾ ਝੂਠ ਬੋਲਦਾ, ਸ਼ਰੇਆਮ ਝੂਠ ਬੋਲਦਾ, ਹੁਣ ਇੱਥੇ ਅਕਾਲ ਤਖਤ ਸਾਹਿਬ ਤੇ ਤਾਂ 2 ਦਸੰਬਰ ਨੂੰ ਕਹਿੰਦਾ ਸੀ ਜੀ ਹਾਂ ਸਾਰੀਆਂ ਕਰਤੂਤਾਂ ਕੀਤੀਆਂ ਨੇ, ਮਾਘੀ ਮੇਲੇ ਜਾ ਕੇ ਕਹਿੰਦਾ ਮੈਂ ਤਾਂ ਵੈਸੇ ਹੀ ਮੰਨ ਗਿਆ ਸੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਸੋ ਜਿਹੜਾ ਸਿਆਸੀ ਜੀਵਨ ਹੁੰਦਾ ਉੱਥੇ ਸੱਚ ਸੁੱਚ ਦਾ ਕੰਮ ਕੋਈ ਨਹੀਂ ਹੁੰਦਾ, ਇਹੋ ਜਿਹਾ ਝੂਠ ਝਾਟ ਬੋਲ ਕੇ ਟੰਗ ਟਪਾਈ ਜਾਂਦਾ। ਤੇ ਇਹ ਨਾ ਕਿਹਾ ਕਰੋ ਵੀ ਸੁਖਬੀਰ ਬਾਦਲ ਕੱਲਾ ਝੂਠ ਬੋਲਦਾ, ਸਾਰੇ ਹੀ ਬੋਲਦੇ। ਆਮ ਆਦਮੀ ਪਾਰਟੀ ਨੇ ਤਾਂ ਗੱਡ ਕੇ ਝੂਠ ਬੋਲਿਆ, ਤੇ 92 ਵਿਧਾਇਕ ਐਵੇਂ ਨਹੀਂ, ਜਿੱਡਾ ਵੱਡਾ ਉਹਨਾਂ ਨੂੰ ਵਿਧਾਇਕਾਂ ਦਾ ਗੱਫਾ ਮਿਲਿਆ ਨਾ, ਓਨਾ ਹੀ ਵੱਡਾ ਝੂਠ ਬੋਲਿਆ ਉਹਨਾਂ। ਤੇ ਬਾਅਦ ਵਿੱਚ ਸਾਡੇ ਕਈ ਜਿਹੜੇ ਖਾਲਿਸਤਾਨੀ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਆ, ਉਹਨਾਂ ਨੂੰ ਬੜਾ ਬੁਖਾਰ ਚੜਿਆ ਸੀ ਕੇਜਰੀਵਾਲ ਲਾਜ਼ਮੀ ਜਿਤਾਉਣਾ। ਅਸੀਂ ਵੀ ਕਈਆਂ ਨੂੰ ਕਿਹਾ, ਉਹ ਕਹਿੰਦੇ ਜੀ ਦੇਖੋ ਹੁਣ ਇੱਕ ਵਾਰੀ ਬਾਦਲ ਕੇ ਤਾਂ ਗਲੋਂ ਲਾਈਏ ਨਾ, ਤੇ ਨਾਲੇ ਆਪਣੇ ਕੁਝ ਮਸਲੇ ਹੱਲ ਹੋਣਗੇ। ਜਦੋਂ ਕਿਹਾ ਵੀ ਆਪਾਂ ਪ੍ਰੋਫੈਸਰ ਭੁੱਲਰ ਵਾਲੀ ਫਾਈਲ ਆ ਉਹਦੇ ਤੇ ਸਾਈਨ ਕਰਾ ਲਓ, ਉਦੋਂ ਕਹਿੰਦੇ ਜੀ ਸਾਡੇ ਹਿੰਦੂ ਵੋਟਰ ਜਿਹੜੇ ਆ ਉਹ ਥੋੜੀ ਅਸੀਂ ਨਾਰਾਜ਼ ਕਰਨੇ। ਸੋ ਕੁੱਲ ਮਿਲਾ ਕੇ ਸਾਰੇ ਸਿਆਸੀ ਭਲਵਾਨ ਜਿਹੜੇ ਨੇ ਉਹ ਇੱਕ ਤੋਂ ਇੱਕ ਵੱਧ ਕੇ ਝੂਠ ਬੋਲਦੇ ਆ, ਲੋਕਾਂ ਨੂੰ ਉੱਲੂ ਬਣਾਉਂਦੇ ਆ। ਤੇ ਲੋਕ ਵੀ ਇਹੋ ਜਿਹੇ ਗਾਹਾਂ ਲੰਘ ਚੁੱਕੇ ਨੇ, ਉਹ ਵੀ ਕਹਿੰਦੇ ਆ ਸਾਨੂੰ ਸੱਚ ਨਹੀਂ ਚਾਹੀਦਾ, ਸਾਨੂੰ ਝੂਠ ਚਾਹੀਦਾ। ਤੇ ਜਿਵੇਂ ਕੋਈ ਨਸ਼ੇੜੀ ਬੰਦਾ ਭੰਗ ਦੇ ਨਸ਼ੇ 'ਚ ਜੱਕੜ ਮਾਰਨ ਬਹਿ ਜਾਵੇ, ਫਿਰ ਉਹ ਪੜੁੱਲ ਬੰਨੀ ਜਾਵੇ ਬੰਨੀ ਜਾਵੇ ਬੰਨੀ ਜਾਵੇ, ਤੇ ਅਖੀਰ ਜਿਹੜਾ ਸਾਹਮਣੇ ਸੁਣਨ ਵਾਲਾ ਜਦੋਂ ਉਹਦੇ ਚੱਕਰ ਵਿਊ 'ਚ ਫਸ ਜੇ, ਤੇ ਉਦੋਂ ਬਾਅਦ ਵਿੱਚ ਜਦੋਂ ਉਹ ਮਾਹੌਲ ਜਿਹੜਾ ਉਹ ਵਕਤ ਆ ਉਹ ਲੰਘੇ, ਤੇ ਉਹ ਕਵੇ ਕਿ ਯਾਰ ਤੂੰ ਮੇਰੇ ਨਾਲ ਵਾਅਦੇ ਬੜੇ ਕੀਤੇ ਸੀ। ਉਹ ਕਹਿੰਦਾ ਕਿਹੜੇ ਵਾਅਦੇ? ਉਹੋ ਜਿਹੇ ਵਾਅਦੇ ਤਾਂ ਹੁੰਦੇ ਹੀ ਰਹਿੰਦੇ ਆ। ਹੁਣ ਵਾਅਦਿਆਂ ਦੀ ਗੱਲ ਜਦੋਂ ਚੇਤੇ ਕਰਦੇ ਆ, ਫਿਰ ਚੇਤੇ ਆਉਂਦਾ ਮੋਦੀ। ਮੋਦੀ ਕਿਹਾ ਕਰੇ 15 ਲੱਖ ਰੁਪਈਆ ਹਰੇਕ ਕੇ ਖਜ਼ਾਨੇ में ਆ ਜਾਏ। ਜਦੋਂ ਲੋਕਾਂ ਨੇ ਬਾਅਦ ਚ ਪੁੱਛ ਕੇ ਉਹਦੀ ਜਾਨ ਖਾ ਲਈ, ਫਿਰ ਉਹ ਅਮਿਤ ਸ਼ਾਹ ਮੂਹਰੇ ਕਰਤਾ, ਅਰੇ वो तो चुनावी जुमला था। ਸੋ ਉਹੋ ਜਿਹਾ ਚੁਣਾਵੀ ਜੁਮਲਾ ਸੁਖਬੀਰ ਬਾਦਲ ਅੱਜ ਕੱਲ ਮਾਰਨ ਲੱਗਿਆ, ਕਿਉਂਕਿ ਲੁਧਿਆਣੇ ਇਲੈਕਸ਼ਨ ਆ। ਤੇ ਇੱਕ ਗੱਲ ਚੇਤੇ ਰੱਖੋ, ਚਾਹੇ ਅਕਾਲੀ ਦਲ ਦਾ ਉਮੀਦਵਾਰ ਜਿਤਾ ਲਓ, ਚਾਹੇ ਜਿਤਾ ਲਓ ਬੀਜੇਪੀ ਦਾ, ਤੇ ਚਾਹੇ ਕਾਂਗਰਸ ਦਾ, ਤੇ ਚਾਹੇ ਕਿਸੇ ਭਾਜਪਾ ਦਾ, ਤੇ ਚਾਹੇ ਕਿਸੇ ਹੋਰ ਨੂੰ ਜਿਤਾ ਲਓ, ਇੱਕ ਨਵੇਂ ਪੈਸੇ ਦਾ ਫਰਕ ਪੰਥ ਨੂੰ ਜਾਂ ਪੰਜਾਬ ਨੂੰ ਨਹੀਂ ਪੈਣਾ। ਆ ਜਿਹੜੇ ਪਹਿਲੋਂ ਜਿਤਾਏ ਆ ਉਹਨਾਂ ਨੇ ਜਿਹੜੇ ਲੱਲਰ ਲਾ ਤੇ ਉਹ ਜਿਹਾ ਨਵਾਂ ਜਿੱਤਿਆ ਹੋਇਆ ਲਾ ਦੂ। ਤੇ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਕਸਮਾਂ ਖਾ ਖਾ ਕੇ, ਐਲਾਨ ਕਰ ਕਰਕੇ, ਦਮ ਗੱਜੇ ਮਾਰ ਮਾਰ ਕੇ ਲੋਕਾਂ ਨੂੰ ਯਕੀਨ ਕਰਾਇਆ ਸੀ, ਮੁੱਕਰ ਲੱਗਿਆ ਨੇ ਉਹਨਾਂ ਨੇ ਮਿੰਟ ਲਾਇਆ। ਤੇ ਹੁਣ ਕੀ ਆ, ਅਸਲ ਵਿੱਚ ਇਹ ਈਗੋ ਕਲੈਸ਼ ਆ। ਬੀਜੇਪੀ ਨੂੰ ਲੱਗਦਾ ਕਿ ਜੇ ਅਸੀਂ ਐਤਕੀ ਲੁਧਿਆਣੇ ਵਾਲੀ ਇਕੱਲੇ ਸ਼ਹਿਰੀਆਂ ਦੀ ਜਿਹੜੀ ਸੀਟ ਆ, ਇਹ ਜਿੱਥੇ ਇਲੈਕਸ਼ਨ ਹੋ ਰਹੀ, ਜੇ ਅਸੀਂ ਜਿੱਤ ਜੀਏ ਕਿ ਅਸੀਂ ਤਾਂ ਫਿਰ ਪੰਜਾਬ ਦੇ ਵਿੱਚ ਅਗਲੀ ਸਰਕਾਰ ਬਣਾਉਣ ਦਾ ਸੁਪਨਾ ਸਾਕਾਰ ਕਰ ਸਕਦੇ ਹਾਂ। ਬਾਦਲ ਦਲ ਨੂੰ ਲੱਗਦਾ ਜੇ ਕਿਤੇ ਸਾਡਾ ਘੁੰਮਣ ਸਾਹਿਬ ਜਿੱਤ ਜਾਵੇ, ਨਜ਼ਾਰੇ ਹੀ ਆ ਜਾਣ, ਫਿਰ ਅਸੀਂ ਵਿਰੋਧੀਆਂ ਦੇ ਪਹਿਲੋਂ ਤਾਂ ਛਤਰ ਫੇਰੀਏ। ਕਹਿੰਦਾ ਬੇਬੇ ਜੇ ਥਾਣੇਦਾਰ ਲੱਗ ਗਿਆ ਸਭ ਤੋਂ ਪਹਿਲਾਂ, ਫਿਰ ਤੂੰ ਦੇਖੀ ਤੇਰਾ ਕੀ ਬਣਦਾ। ਸੋ ਇਹਨਾਂ ਨੇ ਤਾਂ ਪਹਿਲਾਂ ਜਿਹੜੇ ਇਹਨਾਂ ਦੇ ਸ਼ਰੀਕ ਅਕਾਲੀ ਆ ਉਹਨਾਂ ਦਾ ਜਲੂਸ ਕੱਢਣਾ। ਸੋ ਉਹਨਾਂ ਨੂੰ ਦਿਖਾਉਣ ਲਈ ਕਿ ਅਸਲੀ ਅਕਾਲੀ ਦਲ ਸਾਡੇ ਵਾਲਾ ਇਹ ਇਲੈਕਸ਼ਨ ਲੜੀ ਜਾ ਰਹੀ ਆ, ਕਿ ਅਸੀਂ ਫਿਰ ਅੱਗੇ ਤੋਰਾ ਤੋਰ ਲਵਾਂਗੇ। ਸਾਡੇ ਤੇ ਦੋਸ਼ ਆ ਕਿ ਤੁਹਾਡੇ ਕੋਲੇ ਕੱਲਾ ਇਹ ਵਾਲੀ ਸੀ, ਕਿਉਂਕਿ ਬੀਬੀ ਗਨੀਵ ਕੌਰ ਮਜੀਠੀਆ ਜਿਹੜੀ ਆ ਉਹ ਤੋਂ ਬਗੈਰ
ਇੱਕ ਜਿਹੜਾ ਤੀਜਾ ਸੀ ਉਹ ਤਾਂ ਚਲੇ ਗਿਆ, ਮੈਦਾਨ ਛੱਡ ਗਏ। ਉਹ ਇਸ ਮਾਹੌਲ ਦੇ ਵਿੱਚ ਲੁਧਿਆਣੇ ਵਾਲੀ ਸੀਟ ਜਿੱਤ ਕੇ ਉਹ ਕਹਿੰਦੇ ਜੀ ਇਹ ਤਾਂ ਜਿਵੇਂ ਬੇਅੰਤੇ ਬੁੱਚੜ ਦੇ ਰਾਜ ਵਿੱਚ ਗਿੱਦੜਬਾਹੇ ਵਾਲੀ ਇਲੈਕਸ਼ਨ ਹੋਈ ਸੀ, ਉਵੇਂ ਦਾ ਹਿਸਾਬ ਕਿਤਾਬ। ਉਹ ਅਕਾਲੀ ਦਲ ਲਈ, ਬਾਦਲ ਧਿਰ ਲਈ ਇਹ ਇਲੈਕਸ਼ਨ ਗਿੱਦੜਬਾਹੇ ਦੀ ਇਲੈਕਸ਼ਨ ਵਾਂਗੂ। ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਵਿਧਾਇਕ ਉਹਦੇ ਕੋਲੇ ਪਹਿਲੋਂ ਆ ਜਾਂ MP ਜਿੰਨੇ ਉਹਦੇ ਕੋਲੇ, ਇਹ ਕੋਈ ਮਤਲਬ ਨਹੀਂ ਉਹਦੇ। ਪਰ ਉਹਦਾ ਜੇ ਇਹ ਇਲੈਕਸ਼ਨ ਹਾਰਦੇ ਆ, ਉਹਨਾਂ ਨੂੰ ਜਿੱਤਣ ਦਾ ਮਤਲਬ ਨਹੀਂ ਹੈ ਕੋਈ ਵੀ ਜਿੱਤੀਏ। ਜਿੱਤ ਕੇ ਕੀ ਹੋ ਜੂਗਾ, ਇੱਕ ਹੋਰ ਤੁਰਿਆ ਫਿਰੂ ਉੱਤੇ, ਜਿੰਨੇ ਇੰਨੇ ਹੋਰ ਤੁਰੇ ਫਿਰਦੇ ਟੱਲੀਆਂ ਖੜਕਾਉਂਦੇ। ਉਹ ਕਹਿੰਦੇ ਵੀ ਜੇ ਹਾਰ ਗਏ ਤਾਂ ਸਾਡੇ ਜਿਹੜਾ ਕੇਡਰ ਆ ਉਹਦਾ ਮੋਰਲ ਡਿੱਗ ਪੈਣਾ। ਉਹ ਫਿਰ ਨੈਤਿਕ ਤੌਰ ਦੇ ਉੱਤੇ ਅਗਲੀ ਜਿਹੜੀ ਇਲੈਕਸ਼ਨ ਆਉਣੀ ਹੈ, ਜਨਰਲ ਇਲੈਕਸ਼ਨ ਵਿਧਾਨ ਸਭਾ ਦੀ, ਉਦੋਂ ਫਿਰ ਉਹ ਪੈਰ ਗੱਡ ਕੇ ਲੜ ਨਹੀਂ ਸਕੂਗਾ ਤੇ ਇਹ ਇਲੈਕਸ਼ਨ ਅਸੀਂ ਲਾਜ਼ਮੀ ਜਿੱਤਣੀ ਆ, ਹਾਰਨਾ ਨਹੀਂ। ਇਵੇਂ ਹੀ ਕਾਂਗਰਸ ਪਾਰਟੀ ਵਾਲੇ ਆ, ਉਹ ਕਹਿੰਦੇ ਆ ਵੀ ਸਾਡਾ ਵੀ ਬੁਰਾ ਹਾਲ ਹੀ ਆ, ਸਾਡਾ ਪੈਰ ਧਰਾਵਾ ਜਿਹੜਾ ਹੈਗਾ ਉਹ ਹੋ ਸਕਦਾ ਪੰਜਾਬ ਦੀ ਸਿਆਸਤ ਵਿੱਚ ਹੋ ਜਾਵੇ। ਕੁੱਲ ਮਿਲਾ ਕੇ ਇਹ ਇਲੈਕਸ਼ਨ ਜਿੱਤਣੀ ਤਾਂ ਇੱਕ ਨੇ ਆ, ਪਰ ਜ਼ੋਰ ਪੂਰਾ ਗੱਡ ਕੇ ਲਾਉਣਾ। ਇਸ ਕਰਕੇ ਅਗਲਾ ਸਾਰਾ ਜੂਨ ਦਾ ਮਹੀਨਾ, ਜਦੋਂ ਸਾਡੀ ਕੌਮ ਨੇ ਜੂਨ 84 ਦੇ ਘੱਲੂ ਘਾਰੇ ਦੇ ਸ਼ਹੀਦੀ ਸਮਾਗਮ ਰੱਖੇ ਹੋਏ ਨੇ, ਸਾਰਾ ਮਹੀਨਾ ਹੁਣ ਲੈ ਲੜੇ ਦੀ ਚੱਲ ਲੜੇ ਦੀ ਚੱਲਣਾ। ਸਿਆਸੀ ਭਲਵਾਨਾਂ ਨੇ ਕਲਾਬਾਜ਼ੀਆਂ ਮਾਰਨੀਆਂ ਨੇ ਤੇ ਇਹ ਰੌਲਾ ਗੋਲਾ ਜਿਹੜਾ ਹੈਗਾ ਉਹ ਵਧੇਗਾ ਤੇ ਇਹਦੇ ਵਿੱਚ ਨਿਤ ਨਵੇਂ ਸ਼ਗੂਫੇ ਵੀ ਜਿਹੜੇ ਆ ਉਹ ਸੁਣਨ ਨੂੰ ਮਿਲਣਗੇ। ਹੁਣ ਆ ਜਾਂਦੀ ਆ ਕਿ ਲੁਧਿਆਣੇ ਇਲੈਕਸ਼ਨ ਦੇ ਵਿੱਚ BJP ਦਾ ਉਮੀਦਵਾਰ ਕੌਣ ਹੋ ਸਕਦਾ ਜਾਂ ਕੌਣ। ਬੜੀ ਚਰਚਾ ਚੱਲ ਰਹੀ ਆ ਕਿ ਡਿੱਕੀ ਗਿੱਲ, ਜਿਹੜਾ KP ਅਸਗਲ ਦਾ ਮਤਰੇਆ ਭਰਾ, ਉਹਨੇ ਜਿਹੜੀ ਪਿਛਲੇ ਦਿਨੀ ਆਪ ਦੀ ਘਰਵਾਲੀ ਨੂੰ ਨਾਲ ਬਿਠਾ ਕੇ, ਕਿਰਨ ਗਿੱਲ ਸ਼ਾਇਦ ਉਹਦਾ ਨਾਮ, ਜਿਹੜੀ ਕਰਾਈ ਆ ਨਾ ਉਹ ਇੰਟਰਵਿਊ, ਉਹ ਇਸੇ ਸੋਚ ਵਿੱਚੋਂ ਕਰਾਈ ਆ ਕਿ ਸ਼ਾਇਦ ਲੁਧਿਆਣੇ ਵਾਲੀ ਇਲੈਕਸ਼ਨ ਜਿਹੜੀ ਆ MP ਦੀ ਚੋਣ। ਦੂਜੇ ਪਾਸੇ ਬਲਵਿੰਦਰ ਸਿੰਘ ਬੈਂਸ, ਜਿਹੜਾ ਇੱਕ ਰਿਟਾਇਰਡ DSP ਆ, ਉਹ BJP ਜੁਆਇਨ ਕਰ ਚੁੱਕਿਆ, ਉਹਦੇ ਵੀ ਚਰਚੇ ਆ। ਵਿੱਚੇ ਹੀ ਕਹੀ ਜਾਂਦੇ ਆ ਕਿਸੇ ਫਿਲਮੀ ਐਕਟਰ ਨੂੰ, ਜਿਵੇਂ ਪਿੱਛੇ ਜੇ ਸੰਨੀ ਦਿਓਲ ਲਿਆਂਦਾ ਸੀ ਗੁਰਦਾਸਪੁਰ, ਉਵੇਂ ਕਹਿੰਦੇ ਆ ਵੀ ਧਰਮਿੰਦਰ ਦੀ ਕੁੜੀ ਨੂੰ ਲਿਆਉਣਾ। ਕੁੱਲ ਮਿਲਾ ਕੇ ਇਹ BJP ਨੇ ਇੱਥੇ ਕਿਹੜੀ ਖੇਡ ਖੇਡਣੀ ਆ। ਪਰ ਜਿਹੜੀ ਗੱਲ ਆਪਾਂ ਕਰ ਰਹੇ ਆ ਉਹ ਇਹ ਆ, ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਸਿਸਟਮ ਜਿਹੜਾ ਹੈਗਾ ਬੜਾ ਬੁੱਚੜ ਕਿਸਮ ਦਾ ਸਿਸਟਮ ਆ। ਭਾਰਤ ਘੱਟ ਗਿਣਤੀਆਂ ਦੀ ਬਲੀ ਲੈਂਦਾ, ਪਰ ਕਹਿੰਦਾ ਮੇਰੇ ਵਫਾਦਾਰ ਰਹੋ। ਤੇ ਘੱਟ ਗਿਣਤੀਆਂ ਦੇ ਵਿੱਚੋਂ, ਖਾਸ ਤੌਰ ਤੇ ਸਾਡੀ ਕੌਮ ਦੇ ਵਿੱਚੋਂ, ਇਹੋ ਜਿਹੇ ਬੰਦੇ ਲੱਭ ਹੀ ਜਾਂਦੇ। ਇੱਕ ਲੰਬੀ ਚੌੜੀ ਲਿਸਟ ਆ ਉਹਨਾਂ ਫੌਜੀ ਅਫਸਰਾਂ ਦੀ ਜਿਨ੍ਹਾਂ ਦੇ ਨਾਲ ਬੀਤੇ ਦੌਰ ਵਿੱਚ ਭਾਰਤ ਨੇ ਟਿਕਾ ਕੇ ਕੁੱਤੇ ਖਾਣੀ ਕੀਤੀ ਹੈ, ਪਰ ਫਿਰ ਵੀ ਨਿਤ ਨਵਾਂ ਫੌਜੀ ਸਿਰ ਤੇ ਉਹ ਬੰਨ ਕੇ, ਜਿਹੜਾ ਉਹਨਾਂ ਦਾ ਰਿਵਨ ਵਗੈਰਾ ਹੁੰਦੇ ਆ, ਮੋਢੇ ਤੇ ਸਟਾਰ ਵਗੈਰਾ ਹੁੰਦੇ ਆ, ਉਹ ਇੰਡੀਆ ਵੱਲੋਂ ਆਪਣੇ ਆਪ ਨੂੰ ਪੂਰਾ ਯੋਧਾ ਬਣਾ ਕੇ ਵੀ ਮੈਂ ਚੱਕ ਦੂੰ ਫੱਟੇ, ਇਹ ਲੱਗੇ ਹੁੰਦੇ। ਉਹ ਜਿਹੜਾ ਵੀ ਕੱਲ ਪਰਸੋਂ ਦੁੱਲਟ ਦਾ ਰੌਲਾ ਪੈਂਦਾ ਸੀ, ਆਪਾਂ ਵੀ ਚਰਚਾ ਕੀਤੀ ਸੀ, ਮੈਂ ਉਹ ਦੁਬਾਰਾ ਸੁਣੀ ਆ ਇੰਟਰਵਿਊ। ਦੁੱਲਟ ਕਸ਼ਮੀਰ ਨਾਂ ਦੀ ਕਿਤਾਬ ਲਿਖਣ ਤੋਂ ਬਾਅਦ ਚਰਚਾ 'ਚ ਆਇਆ ਭਾਵੇਂ, ਪਰ ਉਹ ਜਿਹੜਾ ਅਸਦ ਦੁਰਾਨੀ ISI ਦਾ ਪਾਕਿਸਤਾਨ ਦਾ ਹੈਡ ਰਿਹਾ, ਉਹਦੇ ਨਾਲ ਉਹਦਾ ਤਾਲਮੇਲ ਤੇ ਕਿਤਾਬ ਵੀ ਲਿਖੀ। ਹੁਣ ਅਮਰਜੀਤ ਸਿੰਘ ਦੁੱਲਟ ਹੈ ਪੰਜਾਬੀ ਬਲੱਡ ਆ, ਸਿੱਖਾਂ ਦਾ ਸਰਦਾਰਾਂ ਦਾ ਹੀ ਬੱਚਾ। ਹੁਣ ਉਹ ਰਾਹ ਦਾ ਹੈਡ ਰਿਹਾ, ਭਾਰਤੀ ਨਿਜ਼ਾਮ ਨੂੰ ਡਿਵੋਟਡ ਬੰਦਾ, ਕਦੇ ਉਹਨੇ ਕਸਰ ਨਹੀਂ ਛੱਡੀ ਆਪਦੀ ਦੇਸ਼ ਭਗਤੀ ਦੇ ਤਹਿਤ ਉੱਥੇ ਸਾਰਾ ਕਰਨ ਕਰਾਉਣ ਨੂੰ। ਪਰ ਉਹ ਗੱਲਾਂ ਬੜੀਆਂ ਕੋਰੀਆਂ ਕਰਾਰੀਆਂ ਕਰਦਾ ਤੇ ਕਈ ਗੱਲਾਂ ਤੋਂ ਸਾਫ਼ ਲੱਗਦਾ ਕਿ BJP ਨੂੰ, RSS ਨੂੰ ਉਹ ਤੋਂ ਚਿੜ ਹੋਊ। ਇਸੇ ਕਰਕੇ ਇੱਕ ਬੰਦਾ ਉਹਦੇ ਘਰ ਭੇਜਿਆ ਗਿਆ ਵੀ ਤੂੰ ਇੰਟਰਵਿਊ ਕਰ ਤੇ ਉਹਨੂੰ ਭੜਕਾ, ਜਿਹਦੇ ਵਿੱਚ ਕਹਿੰਦੇ ਵੀ ਜਦੋਂ ਜੰਗ ਜੀ ਲੱਗੀ ਸੀ ਉਦੋਂ ਤੂੰ ਪਾਕਿਸਤਾਨ ਗਿਆ ਸੀ 4 ਦਿਨ ਪਹਿਲਾਂ, ਇਹ ਹੋਇਆ ਉਹ ਹੋਇਆ, ਇਦਾਂ ਦੀਆਂ ਗੱਲਾਂ ਜਿਹੀਆਂ ਕਰਕੇ ਉਹਨੂੰ ਭੜਕਾਇਆ। ਇੱਕ ਤਰੀਕੇ ਨਾਲ ਰਾਹ ਦੇ ਸਾਬਕਾ ਮੁਖੀ ਨੂੰ ਭਾਰਤੀ ਨਿਜ਼ਾਮ, ਗੋਦੀ ਮੀਡੀਆ, ਗੋਦੀ ਤੰਤਰ ਕਹਿ ਰਿਹਾ ਕਿ ਤੂੰ ਤਾਂ ISI ਦਾ ਬੰਦਾ। ਫਿਰ ਉਹ ਲੜ ਪਿਆ, ਕਹਿੰਦਾ ਤੂੰ ਜਦੋਂ ਮੈਨੂੰ ਕਹਿੰਦਾ ਹੀ ISI ਦਾ ਬੰਦਾ, ਫਿਰ ਉਹਨੇ ਉਹਨੂੰ ਚੰਗਾ ਸ਼ਾਂਦਾ ਦਿੱਤਾ। ਪਰ ਜੇਕਰ ਕਹੀਏ ਵੀ ਇਹਨੂੰ ਦੁੱਲਟ ਨੂੰ, ਇਹ ਦੁੱਲਟ ਨੂੰ ਨਹੀਂ, ਇਹੋ ਜਿਹੇ ਪਹਿਲਾਂ ਖੁਸ਼ਵੰਤ ਸਿੰਘ ਨੇ ਵੀ 1984 'ਚ
ਜਦੋਂ ਇਹ ਗੱਲ ਕਹੀ ਕਿ ਦਰਬਾਰ ਸਾਹਿਬ ਤੇ ਹਮਲਾ ਗਲਤ ਹੋਇਆ, ਉਹਦਾ ਜੋ ਬਾਜਾ ਵੱਜਿਆ, ਜਿਵੇਂ ਉਹਦਾ ਜਲੂਸ ਕੱਢਿਆ ਗਿਆ। ਨਵੰਬਰ 84 ਵਾਲੀ ਗੱਲ ਤਾਂ ਬਹੁਤ ਵੱਡੀ ਆ, ਜਦੋਂ ਉਹ ਇੱਕ ਸਵੀਡਨ ਦੇ ਰਾਜਦੂਤ ਕੋਲੇ ਅੰਬੈਸੀ ਦੇ ਵਿੱਚ ਲੋਕੇ ਉਹਨੇ ਟਾਈਮ ਕੱਢਿਆ 4-5 ਦਿਨ। ਪਰ ਉਦੋਂ ਪਹਿਲਾਂ ਜਦੋਂ ਉਹਨੇ ਇਹ ਰੋਸ ਦਿਖਾਇਆ ਕਿ ਸਾਡੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਦੋਂ ਵੀ ਉਹਦੇ ਨਾਲ ਬਹੁਤ ਜ਼ਿਆਦਾ ਕਪੱਤ ਜਿਹੜੀ ਸੀ ਹਿੰਦੂਆਂ ਨੇ ਕੀਤੀ ਸੀ। ਉਹਨੇ ਆਪਦੀ ਕਿਤਾਬ ਮੌਜ ਮੇਲਾ ਚੋਂ ਸਾਰਾ ਕੁਝ ਖੁੱਡ ਕੇ ਲਿਖਿਆ। ਇਵੇਂ ਹੀ ਜਨਰਲ ਸਵੇਗ ਸਿੰਘ ਦੀ ਗੱਲ ਤਾਂ ਆਪਾਂ ਨੂੰ ਪਤਾ ਹੀ ਆ, ਪਰ ਇੱਕ ਜਨਰਲ ਕੁਲਵੰਤ ਸਿੰਘ ਆ ਜਿਹੜਾ ਕਸ਼ਮੀਰ ਦੇ ਵਿੱਚ ਕਸ਼ਮੀਰ ਦਾ ਜੇਤੂ ਕਹਿ ਕੇ ਉਹਨੂੰ ਕਿਹਾ ਗਿਆ, ਉਹਦਾ ਕੋਰਟ ਮਾਰਸ਼ਲ ਕੀਤਾ ਗਿਆ ਸੀ। ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਵੀ ਕੋਰਟ ਮਾਰਸ਼ਲ ਕੀਤਾ ਗਿਆ ਸੀ। ਕਿਸੇ ਨੂੰ ਕਹਿ ਦਿੰਦੇ ਜੀ 2500 ਰੁਪਏ ਦਾ ਗਬਨ ਕੀਤਾ ਇਹਨੇ, ਕਦੇ ਕਿਸੇ ਨੂੰ ਕਹਿ ਦਿੰਦੇ ਆ ਕਿ ਇਹ ਗਲੀਚੇ ਚੋਰੀ ਕਰਕੇ ਲੈ ਗਿਆ। ਤੇ ਇੱਕ 1963 ਦੇ ਵਿੱਚ ਕਹਿੰਦੇ ਹੈਲੀਕਾਪਟਰ ਹਾਦਸਾ ਹੋਇਆ ਸੀ, ਜਿਹਦੇ ਚ 5 ਜਰਨੈਲ ਜਿਹੜੇ ਆ ਮਾਰੇ ਗਏ ਸੀ। ਇਹਨਾਂ ਚੋਂ 2 ਸਿੱਖ ਜਿਹੜੇ ਸੀਗੇ, ਉਹ ਜਰਨੈਲ ਸੀਗੇ, ਉਹ ਇਸ ਕਰਕੇ ਸਾਜ਼ਿਸ਼ ਦੇ ਤਹਿਤ ਮਾਰੇ ਗਏ ਵੀ ਸਿੱਖ ਜਿਹੜੇ ਆ ਉਹ ਜਰਨੈਲਾਂ ਦੇ ਵਿੱਚ ਉੱਪਰਲੇ ਹੁਣ ਤਾਂ ਬਹੁਤ ਘੱਟ ਰਹਿ ਗਏ ਆ, ਉਹ ਹੁੰਦੇ ਸੀ। ਇਵੇਂ ਹੀ ਸਰਦਾਰ ਕਪੂਰ ਸਿੰਘ ICS, ਉਹਨਾਂ ਨੂੰ ਨੌਕਰੀ ਤੋਂ ਕਰਪਸ਼ਨ ਦੇ ਦੋਸ਼ਾਂ ਤਹਿਤ ਕੱਢਿਆ ਗਿਆ ਸੀ। ਇਵੇਂ ਹੀ ਹੋਰ ਬੜਿਆਂ ਦੀ ਕਹਾਣੀ ਹੈ, ਲੰਬੀ ਚੌੜੀ ਲਿਸਟ ਵਾ, ਜਿਨ੍ਹਾਂ ਲੋਕਾਂ ਨੇ ਭਾਰਤੀ ਨਿਜ਼ਾਮ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਵੀ ਸਿੱਖ ਹੋਣ ਦਾ ਦਾਅਵਾ ਕੀਤਾ ਜਾਂ ਜਿਨ੍ਹਾਂ ਦੀ ਸਿੱਖੀ ਇੰਡੀਅਨ ਸਟੇਟ ਨੂੰ ਰੜਕੀ, ਉਹਨਾਂ ਨੂੰ ਫਿਰ ਕੋਈ ਨਾ ਕੋਈ ਦੋਸ਼ ਲਾ ਕੇ ਜਲੀਲ ਕੀਤਾ ਗਿਆ। ਇਸ ਲੜੀ ਦੇ ਵਿੱਚ ਅੱਗੇ ਪਤਾ ਨਹੀਂ ਕਿਹਦਾ ਨੰਬਰ ਲੱਗੇ। ਆ ਜਦੋਂ ਅਮਰਜੀਤ ਸਿੰਘ ਦੁੱਲਤ ਵਾਲੀ ਸੁਣਦੇ ਸੀ, ਉਦੋਂ ਤੋਂ ਸਾਰਿਆਂ ਵਿੱਚ ਚਰਚਾ ਚੱਲ ਰਹੀ ਆ ਕਿ ਇਹਨੂੰ ਹੁਣ ਸ਼ਾਦਾ ਦੇਣਗੇ। ਇਹ ਗੱਲ ਆਪਣੇ ਆਪ ਚ ਕਮਾਲ ਦੀ ਹੈ ਕਿ ਫਿਰ ਵੀ ਸਾਡੇ ਲੋਕ ਹਟਦੇ ਨਹੀਂ, ਉਸੇ ਰਾਹ 'ਚ ਤੁਰੇ ਜਾਂਦੇ ਆ ਜਿੱਥੇ ਛਿੱਤਰ ਪੈਂਦੇ ਆ। ਜਿਹੜੀ ਗੱਲ ਆਪਾਂ ਕਰ ਰਹੇ ਆ ਉਹਦੀ ਬੇਅੰਤ ਸਿੰਘ ਦੀ, ਮੁੱਖ ਮੰਤਰੀ ਦੀ, ਉਹਦੇ ਟੱਬਰ ਨੇ ਬਾਅਦ ਚ ਜਦੋਂ ਕਿਹਾ ਵੀ ਜੋ ਉਹਦੀ ਯਾਦਗਾਰ ਬਣਾਉਣੀ ਆ, ਰਾਜਪਾਲ ਨੂੰ ਮਿਲਣਾ, ਉਹਨਾਂ ਨੇ ਭਜਾਤਾ ਉੱਥੋਂ। ਕਹਿੰਦੇ ਕੀ ਕਿਹੜੀਆਂ ਗੱਲਾਂ ਕਰਦੇ ਹੋ, ਰਾਜਪਾਲ ਵਿਹਲਾ ਤੁਹਾਡੇ ਯਾਦਗਾਰਾਂ ਦੇ ਮਸਲੇ ਤੇ ਮਿਲਣਾ ਉੱਥੇ ਕਰਦਾ। ਇਹ ਗੱਲ ਜਦੋਂ ਮੈਂ ਪੜ੍ਹੀ, ਬੜੀ ਮੈਨੂੰ ਹੈਰਾਨੀ ਹੋਈ ਕਿ ਜੇ ਬੇਅੰਤੇ ਵਰਗੇ ਬੁੱਚੜ ਨੂੰ ਅਗਲੇ ਢੇਲੇ ਵੱਟੇ ਨਹੀਂ ਸਿਆਣਦੇ, ਤੇ ਹੋਰ ਕੀ ਦਾ ਇਹੀ KPS ਗੱਲ ਦਾ ਹਾਲ ਰਿਹਾ। ਇਵੇਂ ਪੈਂਕੀ ਕੈਟ ਜਿਹੜਾ, ਉਹਦੀ ਮੈਂ ਇੰਟਰਵਿਊ ਰਾਤ ਦੁਬਾਰਾ ਸੁਣੀ, ਅੱਜ ਇੱਕ ਹੋਰ ਇੰਟਰਵਿਊ ਲੱਭ ਕੇ ਫੇਰ ਸਵੇਰੋਂ ਸੁਣੀ। ਉਹ ਦਿਲੋਂ ਕਲਪਦਾ ਸੀ, ਪਿੱਟਦਾ ਸੀ ਕਿ ਆਹ ਕੋਈ ਸਿਸਟਮ ਜਿਹਦੇ ਲਈ ਮੈਂ ਬੇਅੰਤ ਬੰਦੇ ਮਾਰੇ ਤੇ ਮੇਰੇ ਤੋਂ ਵੀ 50 ਲੱਖ ਰੁਪਈਆ ਬਟੋਰ ਕੇ ਆਓ ਗਏ ਅਗਲੇ, ਕਹਿੰਦੇ ਤੈਨੂੰ ਦੁਬਾਰਾ ਕੁਰਸੀ ਤੇ ਬਿਠਾਉਣੇ। ਤੇ ਇਹ ਸਿਸਟਮ ਦੇ ਵਿੱਚ ਕਹਿੰਦਾ ਵੀ ਮੇਰੇ ਨਾਲ, ਮੇਰੇ ਵਰਗਿਆਂ ਨਾਲ ਐ ਹੋਇਆ ਉਹ ਹੋਇਆ। ਇੱਥੇ ਇੱਕ ਸਰਜੀਤ ਬਾਜੀਗਰ ਪਿੱਟਦਾ ਫਿਰਦਾ ਸੀ। ਮੈਂ ਚਾਹੁੰਦਾ ਵੀ ਸਾਡੇ ਬੰਦਿਆਂ ਦੇ ਉੱਤੇ ਬੜਾ ਪਿੱਟ ਪਟੂਆ ਕਰਦੇ ਨੇ ਕਿ ਜੀ ਇਹ ਗੁਰਦੁਆਰਿਆਂ ਦੇ ਵਿੱਚ ਸਿੱਖ ਜੁਝਾਰੂਆਂ ਦੀਆਂ ਫੋਟੋਆਂ ਲਾਉਂਦੇ। ਫੋਟੋਆਂ ਲਾਉਣੀਆਂ ਚੰਗੀ ਗੱਲ ਹੈ, ਪਰ ਇੱਕ ਕੰਮ ਆ ਵੀ ਕਰੋ ਯਾਰ, ਆਪਾਂ ਸਾਰੇ ਇੱਕ ਲਿਸਟ ਬਣਾਓ ਜਿਨ੍ਹਾਂ ਸਿੱਖਾਂ ਨੇ ਭਾਰਤੀ ਸਟੇਟ ਦੀ ਸੇਵਾ ਕੀਤੀ ਪਰ ਸਟੇਟ ਨੇ ਉਹਨਾਂ ਨੂੰ ਜਲੀਲ ਕੀਤਾ। ਇਹ ਬੜਾ ਜ਼ਰੂਰੀ ਕੰਮ, ਇਹ ਬੇਹੱਦ ਜ਼ਰੂਰੀ ਕੰਮ ਆ ਤੇ ਇਹ ਕਰਨਾ ਚਾਹੀਦਾ ਤਾਂ ਕਿ ਜਿਹੜੇ ਸਾਡੇ ਕੌਮ ਦੇ ਦੇਸ਼ ਭਗਤ ਜੇ ਨੇ, ਇਹਨਾਂ ਨੂੰ ਅਕਲ ਟਿਕਾਣੇ ਰਵੇ ਕਿ ਐਵੇਂ ਚਾਵਲੇ ਫਿਰਦੇ ਹੋ ਤੁਸੀਂ। ਖੁਸ਼ਵੰਤ ਸਿੰਘ ਨਾਲੋਂ, ਬੇਅੰਤੇ ਬੁੱਚੜ ਨਾਲੋਂ, KPS ਗਿੱਲ ਨਾਲੋਂ ਤੇ ਹੋਰ ਆ ਜਿਹੜਾ ਬੰਗਲਾਦੇਸ਼ ਆਜ਼ਾਦ ਕਰਾਇਆ ਜਨਰਲ ਸਵੇਗ ਸਿੰਘ ਵਰਗਿਆਂ ਨਾਲੋਂ, ਇਹਨਾਂ ਨਾਲੋਂ ਤਾਂ ਨਹੀਂ ਜ਼ਿਆਦਾ ਵੱਡਾ ਤੁਸੀਂ ਇਸ ਮੁਲਕ ਲਈ ਕਰ ਸਕਦੇ। ਕਿਉਂ ਐਵੇਂ ਪੂਛ ਨੂੰ ਅੱਗ ਲਾਈ ਫਿਰਦੇ? ਸੋ ਬੜਾ ਜ਼ਰੂਰੀ ਆ ਇੱਕ ਇਹੋ ਜਿਹੀ ਲਿਸਟ ਸਾਡੀ ਕੌਮ ਨੂੰ ਤਿਆਰ ਕਰਨੀ ਚਾਹੀਦੀ ਆ, ਕਿਉਂਕਿ ਸੱਚੀ ਗੱਲ ਆ, ਇਹ ਕਿਹੜਾ ਕੋਈ ਝੂਠੀ ਗੱਲ ਆ। ਜਿਵੇਂ ਜਦੋਂ ਪੰਜਾਬ ਦਾ ਬੁੱਚੜ ਕਿਤਾਬ ਦਾ ਮੇਰਾ ਮਸਲਾ ਸੀ, ਉਹ ਮੈਂ ਇੱਕ ਲਿਸਟ ਛਾਪੀ ਸੀ, ਹੁਣ ਵੀ ਉਹ ਦੁਬਾਰਾ ਲੈਣੀ ਆ, ਜਿਨ੍ਹਾਂ ਬੁੱਚੜ ਪੁਲਸੀਆਂ ਨੂੰ ਸਿੱਖਾਂ ਦੇ ਧੀਆਂ ਪੁੱਤ ਬੇਦੋਸ਼ੀਆਂ ਨੂੰ ਚੱਕ ਕੇ ਨਜਾਇਜ਼ ਤਰੀਕੇ ਨਾਲ ਕਤਲ ਕਰਨ ਕਰਕੇ ਸਜ਼ਾਵਾਂ ਹੋਈਆਂ। ਉਹ ਲਿਸਟ ਵੀ ਬਹੁਤ ਜ਼ਰੂਰੀ ਆ ਤਾਂ ਕਿ ਇਹ ਕਹੀਏ ਵੀ ਇਹ ਖਾਲਿਸਤਾਨ ਦੀ ਸਰਕਾਰ ਨੇ ਜਾਂ ਖਾਲਿਸਤਾਨ ਦੀ ਅਦਾਲਤ ਨੇ ਨਹੀਂ ਸਜ਼ਾ ਦਿੱਤੀ ਇਹਨਾਂ ਨੂੰ। ਤੁਹਾਡਾ ਸਿਸਟਮ ਬਣਦਾ ਕਿ ਇਹ ਬੇਕਿਰਕ ਤੇ ਬੇਰਹਿਮ ਬੰਦੇ ਸੀ। ਖੁਦ ਗੋਬਿੰਦ ਰਾਮ ਦੇ ਬਾਰੇ ਵੀ ਇਹੋ ਜਿਹੀਆਂ ਟਿੱਪਣੀਆਂ ਹੋਰ ਅਫਸਰਾਂ ਨੇ ਕੀਤੀਆਂ
कि बहुत ही ज्यादा बेकिरक बंदा सी। सो इहो ਜਿਹੇ ਬੰਦੇ ਜਿਹੜੇ ਆਪਣੇ ਆਪ ਨੂੰ ਦੇਸ਼ ਭਗਤ ਭਾਰਤ ਮਾਂ ਕੇ ਲਾਲ ਸਾਬਤ ਕਰਦੇ ਕਰਦੇ ਪੂਰੇ ਪੰਜਾਬ ਚੋਂ ਪੂਰੇ ਪੰਥ ਚੋਂ ਲਾਹਣਤਾਂ ਖੱਟਦੇ ਆ, ਉਹਨਾਂ ਦੇ ਘਰ ਦੇ ਉੱਠ ਕੇ ਕਰਦੇ ਕਰਦੇ ਆ ਵਿੱਕੀ ਗੱਲ ਵਰਗੇ ਇਹ ਜੀ ਮਸੀਹਾ ਸੀ। ਭਾਈ ਕਾਹਦਾ ਉਹ ਮਸੀਹਾ ਸੀ ਤੇ ਕੀ ਉਹਦੀ ਬਾਤ ਸੀ? ਸੱਚੀ ਗੱਲ ਤਾਂ ਇਹ ਆ ਕਿ ਮਰਿਆ ਹਾਥੀ 1.25 ਲੱਖ ਦਾ, ਜਿਉਂਦਾ ਤਾਂ ਲੱਖ ਦਾ ਹੁੰਦਾ, ਕਹਿੰਦੇ ਮਰਿਆ 1.25 ਲੱਖ ਦਾ। ਹੁਣ ਕੇਪੀ ਇਸ ਗੱਲ ਦਾ ਨਾਂ ਲੈ ਕੇ ਜੇ ਬੀਜੇਪੀ ਵੱਲੋਂ ਟਿਕਟ ਲੈਣੀ ਆ ਤਾਂ ਡਿੱਕੀ ਗਿੱਲ ਨੇ ਫਿਰ ਕਹਿਣਾ ਹੀ ਆ ਵੀ ਉਹ ਮਸੀਹਾ ਸੀ। ਪਰ ਸੱਚਾਈ ਇਹ ਆ ਕਿ ਇਸ ਮੁਲਕ ਦੇ ਵਿੱਚ ਜੇਕਰ ਕੋਈ ਸਿੱਖ ਇਹ ਆਪਦੇ ਮਨ ਚ ਵਹਿਮ ਪਾਲੀ ਫਿਰਦਾ ਕਿ ਮੈਨੂੰ ਭਾਰਤ ਮਾਤਾ ਬੜਾ ਪਿਆਰ ਦਊਗੀ, ਇਹ ਗੱਲ ਝੂਠੀ। ਦਲਤੀ ਮਾਰਨੀ ਮਾਰਨੀ। ਆਪਦੇ ਧਰਮ ਲਈ ਆਪਦੇ ਕੌਮ ਲਈ ਸੋਚਣਾ ਬੜੀ ਵੱਡੀ ਗੱਲ ਹੁੰਦੀ। ਧੰਨ ਦੇ ਨੇ ਉਹ ਸਿੱਖ ਜਿਨ੍ਹਾਂ ਨੇ ਇਸ ਧਰਤੀ ਤੇ ਰਹਿੰਦੇ ਆ, ਜਿਹੜੇ ਪਰਾਂ ਬੈਠੇ ਆ ਭੈਣ ਭਰਾ ਦੂਰ ਬੈਠੇ ਆ, ਖਾਲਿਸਤਾਨ ਲਈ ਕੌਮ ਲਈ ਸੋਚਦੇ ਆ, ਲੜਦੇ ਆ, ਜੂਝਦੇ ਆ, ਪਰ ਜਿਹੜੇ ਪੰਜਾਬ ਦੇ ਵਿੱਚ ਭਾਰਤ ਵਿੱਚ ਰਹਿ ਕੇ ਕੌਮ ਦੀ ਗੱਲ ਕਰਦੇ, ਧੰਨ ਆ ਉਹ। ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਡੀ ਦੇ ਵਿੱਚ ਖੇਡਣਾ, ਜਦੋਂ ਅਸੀਂ ਹਾਕੀ ਜਾਂ ਫੁੱਟਬਾਲ ਖੇਡਦੇ ਆ ਉਦੋਂ ਉਹ ਖਿਡਾਰੀ ਬਹੁਤ ਜਾਨਦਾਰ ਚਾਹੀਦਾ ਜਿਹੜਾ ਡੀ ਦੇ ਵਿੱਚ ਜਿਹੜਾ ਫਾਰਵਰਡ ਖੇਡਦਾ ਪੂਰੇ ਗੋਲ ਕਰਨ ਲੱਗੇ। ਇਸ ਤਰੀਕੇ ਦੀ ਖੇਡ ਆ ਇਹ ਕਿ ਸਾਡੀ ਕੌਮ ਦੇ ਉਹ ਨੌਜਵਾਨ ਬੱਚੇ ਬੱਚੀਆਂ, ਸਾਨੂੰ ਸਾਰਿਆਂ ਨੂੰ ਉਹਨਾਂ ਦਾ ਫਖਰ ਹੋਣਾ ਚਾਹੀਦਾ। ਇੱਥੇ ਇੱਕ ਗੱਲ ਜਿਹੜੀ ਆਪਾਂ ਰੋਜ਼ ਮੈਂ ਕਰਦਾ, ਉਹ ਕਿਸੇ ਸੱਜਣ ਨੇ ਮੈਨੂੰ ਅੱਜ ਉਹਦੇ ਬਾਰੇ ਇੱਕ ਨੁਕਤਾ ਦਿੱਤਾ ਕਿ ਤੁਸੀਂ ਇਹ ਗੱਲ ਤਾਂ ਜੀ ਬੜੀ ਸਾਨੂੰ ਸਿਖਾਤੀ, ਰੱਟੇ ਲਾਤੀ, ਕਹਿੰਦੇ ਬਾਰ-ਬਾਰ ਕਹਿੰਦੇ ਹੋ ਕਿ ਕਿਸੇ ਬਾਹਮਣ ਨੇ ਕਿਹਾ ਸੀ ਪੰਡਤ ਮਦਨ ਮੋਹਨ ਮਾਲਵੀਆ ਨੇ ਕਿ ਸਿੱਖਿਆ ਨੀਤੀ ਰਾਹੀਂ ਅਸੀਂ ਮੁਸਲਮਾਨਾਂ ਦੀ ਮੁਸਲਮਾਨੀ ਕੱਢਾਂਗੇ ਤੇ ਉਹਨਾਂ ਦੀ ਮੁਸਲਮਾਨੀ ਦਾ ਤਾਂ ਪਤਾ ਨਹੀਂ ਸਿੱਖਾਂ ਦੀ ਸਿੱਖੀ ਕੱਢਤੀ। ਉਹ ਕਹਿੰਦਾ ਸੱਜਣ ਵੀ ਇਹ ਤੋਂ ਅਗਲੀ ਗੱਲ ਵੀ ਕਿਹਾ ਕਰੋ। ਸੋ ਅਗਲੀ ਗੱਲ ਇਹ ਆ ਜੀ, ਅਸੀਂ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਸਿੱਖਾਂ ਨੂੰ ਕਹਿੰਦੇ ਆ ਕਿ ਭਾਰਤ ਵਿੱਚ ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਵੱਸਦੇ ਆ ਜਾਂ ਪੰਜਾਬ ਦੇ ਸਿੱਖ ਆ ਜਿਹੜੇ, ਉਹ ਆਪਦੇ ਬੱਚਿਆਂ ਨੂੰ ਜਦੋਂ ਉਹ 10 ਸਾਲ ਤੋਂ 15 ਸਾਲ ਤੋਂ ਉੱਪਰਲੀ ਉਮਰ ਹੋ ਜਾਂਦੀ, ਕਿਸੇ ਨਾ ਕਿਸੇ ਸਿੱਖ ਜਥੇਬੰਦੀ ਨਾਲ ਜ਼ਰੂਰ ਜੋੜੋ। ਜੇ ਤੁਸੀਂ ਕਿਸੇ ਸਿੱਖ ਜਥੇਬੰਦੀ ਨਾਲ ਨਾ ਜੋੜਿਆ ਤਾਂ ਜਿਵੇਂ ਗਿਰਜਾ ਫਿਰਦੀਆਂ ਉਹਦੀਆਂ ਸ਼ਿਕਾਰ ਲੱਭਦੀਆਂ, ਮਰਦਾਰ ਲੱਭਦੀਆਂ, ਇਉਂ ਇੱਥੇ ਐਂਟੀ ਸਿੱਖ ਜਥੇਬੰਦੀਆਂ ਲੱਭਦੀਆਂ ਫਿਰਦੀਆਂ ਨੇ। ਕੋਈ ਕਹਿੰਦਾ ਆਪਾਂ ਕਾਮਰੇਡ ਬਣਾਵਾਂਗੇ ਇਹਨਾਂ, ਕੋਈ ਕਹਿੰਦਾ ਨਾਸਤਕ ਬਣਾਵਾਂਗੇ, ਕੋਈ ਸੋਈ ਬਣਾਈ ਫਿਰਦਾ ਇੱਥੇ, ਕੋਈ ਇੱਥੇ ਵਿਦਿਆਰਥੀ ਜਥੇਬੰਦੀ ਦੇ ਨਾਂ ਤੇ ਕਾਮਰੇਡ ਨੇ, ਕੋਈ ਕਾਂਗਰਸੀ ਨੇ ਤੇ ਕੋਈ ਭਾਜਪਾ ਵਾਲੇ ਨੇ। ਇਹ ਸਾਰੇ ਸਿੱਖਾਂ ਦੇ ਬੱਚਿਆਂ ਕੋਲੋਂ ਸਿੱਖੀ ਖੋਹਣ ਵਾਲਾ ਪ੍ਰੋਜੈਕਟ ਵਾ ਕਿ ਇਹਨਾਂ ਦੇ ਦਿਲ ਦਿਮਾਗ ਵਿੱਚ ਐਂਟੀ ਸਿੱਖ ਵਰਤਾਰਾ ਜਿਹੜਾ ਉਹ ਭਰਿਆ ਜਾਂਦਾ। ਸਾਡੀ ਸਾਰਿਆਂ ਦੀ ਇਹ ਇੱਕ ਜੰਗ ਵਾਂਗੂ, ਲੜਾਈ ਵਾਂਗੂ ਗੱਲ ਆ ਕਿ ਆਪਾਂ ਆਪਦੇ ਬੱਚਿਆਂ ਨੂੰ ਕਿਸੇ ਨਾ ਕਿਸੇ ਸਿੱਖ ਜਥੇਬੰਦੀ ਨਾਲ ਜੋੜੋ। ਉਹਦੇ ਚ ਜੇ ਘਾਟਾਂ ਵੀ ਹੋਣ, ਨੁਕਸ ਵੀ ਹੋਣ, 2 4 6 ਮਹੀਨਿਆਂ ਬਾਅਦ, ਸਾਲ ਬਾਅਦ ਉਹ ਕਿਸੇ ਦੂਜੀ ਜਥੇਬੰਦੀ ਚ ਚਲੇ ਜਾਊ, ਤੀਜੀ ਚ ਚਲੇ ਜਾਊ, ਪਰ ਉਹਨੂੰ ਬੇਅੰਤ ਸਿੱਖ ਜਥੇਬੰਦੀਆਂ ਤੁਰੀਆਂ ਫਿਰਦੀਆਂ। ਕਿਸੇ ਨਾਲ ਕਿਸੇ ਮੌਕੇ ਕਿਸੇ ਆਗੂ ਦੇ ਔਗਣ ਕਰਕੇ ਜਾਂ ਕੋਈ ਹੋਰ ਗੜਬੜ ਕਰਕੇ ਜੇਕਰ ਮੁੰਡਾ ਸਾਡਾ ਜਾਂ ਸਾਡੀ ਧੀ ਉਸ ਜਥੇਬੰਦੀ ਤੋਂ ਬਗਾਵਤ ਕਰਕੇ ਦੂਜੀ ਚ ਜਾਊ, ਤੀਜੀ ਚ ਜਾਊ, ਰਹੂ ਤਾਂ ਕਿਸੇ ਸਿੱਖ ਜਥੇਬੰਦੀ ਚ ਹੀ, ਨਾਲੇ ਉਹਨੂੰ ਸਮਝ ਲੱਗ ਜੂ ਕਿ ਪੂਰਾ ਤਾਂ ਕੋਈ ਵੀ ਨਹੀਂ। ਹਰ ਇੱਕ ਧਿਰ ਵਿੱਚ, ਹਰ ਇੱਕ ਧੜੇ ਚ, ਹਰ ਇੱਕ ਆਗੂ ਚ ਔਗਣ ਵੀ ਹੁੰਦੇ ਆ, ਨੁਕਸ ਵੀ ਹੁੰਦੇ ਆ, ਘਾਟਾਂ ਵੀ ਹੁੰਦੀਆਂ। ਤੇ ਇਹਨਾਂ ਜਥੇਬੰਦੀਆਂ ਚ ਰਹਿ ਕੇ ਸਿੱਖ ਕੇ ਇੱਕ ਫਿਰ ਵਕਤ ਆਉਂਦਾ ਜਦੋਂ ਬੰਦਾ ਕਿਤੇ ਦੀ ਕਿਤੇ ਪਹੁੰਚ ਜਾਂਦਾ। ਮੈਂ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਜਾਣਦਾ ਜਿਨ੍ਹਾਂ ਨੇ ਇਹ ਗੱਲ ਆਪ ਬਿਆਨ ਕੀਤੀ ਆ ਕਿ ਮੁੱਢਲੇ ਦੌਰ ਵਿੱਚ ਤਾਂ ਮੈਂ ਫਲਾਨੀ ਧਿਰ ਨਾਲ ਹੁੰਦਾ ਸੀ, ਪਰ ਵਕਤ ਨੇ ਮੈਨੂੰ ਉੱਥੇ ਜਿਹੜਾ ਕੁਝ ਸਿੱਖਣਾ ਸੀ ਉਹ ਸਿੱਖਿਆ ਫਿਰ ਅੱਗੇ ਆ। ਸੋ ਬਹੁਤ ਵੱਡੀ ਇਹ ਲੋੜ ਆ, ਜੇਕਰ ਸਾਡੇ ਬੱਚੇ, ਸਾਡੇ ਜਿਹੜੇ ਅਲੜ ਜੀ ਉਮਰ ਦੇ ਮੁੰਡੇ ਨੇ, ਜੇਕਰ ਉਹ ਗੁਰਦੁਆਰੇ ਜਾਣ ਲੱਗ ਜਾਣ, ਉਦੋਂ ਝਿਜਕਿਆ ਨਾ ਕਰੋ, ਉਤਸ਼ਾਹਤ ਕਰਿਆ ਕਰੋ ਵੀ ਸ਼ੁਕਰ ਆ ਗੁਰਦੁਆਰੇ ਜਾਣ ਲੱਗੇ। ਕਈ ਇਹੋ ਜਿਹੇ ਰਿਸ਼ਤੇਦਾਰ ਇੱਥੇ ਪੈਦਾ ਹੋ ਗਏ ਨੇ, ਜਿਹੜਾ ਬੱਚਾ ਮਾੜੀ ਜੀ ਦਾੜੀ ਰੱਖਦਾ ਉਹਨੂੰ ਕੋਈ ਫੁੱਫੜ, ਕੋਈ ਮਾਸੜ, ਕੋਈ ਹੋਰ ਐਵੇਂ ਹੀ ਆ ਕੇ ਪੱਤਾ ਦੇਣ ਬਹਿ ਜਾਂਦਾ, ਯਾਰ ਕੀ ਤੂੰ ਗਿਆਨੀ ਜੀ ਬਣਿਆ ਜਾਂਦਾ, ਮਤਲਬ ਮੂੰਹ ਸਿਰ ਮਨਾ ਤੂੰ। ਤੇ ਜੇਕਰ ਕੋਈ ਬੱਚਾ ਗੁਰਦੁਆਰੇ ਨਾਲ ਜੁੜੇਗਾ, ਗੁਰਦੁਆਰੇ ਦੇ ਲੰਗਰ ਚ ਸੇਵਾ ਕਰੇਗਾ,
ਗੁਰਦੁਆਰਾ ਸਾਹਿਬਾਨ ਦੀ ਇਮਾਰਤ ਦੇ ਆਲੇ ਦੁਆਲੇ ਉੱਤੇ ਸਫਾਈਆਂ 'ਚ ਜਾਂ ਹੋਰਨਾਂ ਕੰਮਾਂ 'ਚ ਦਿਲਚਸਪੀ ਲਏਗਾ, ਜੇਕਰ ਉੱਥੇ ਹੋਲੇ ਮਹੱਲੇ ਮੌਕੇ ਜਾਂ ਕਿਸੇ ਮਸਿਆ ਪੁੰਨਿਆ ਸੰਗਰਾਂਦ ਮੌਕੇ ਜਾਂ ਗੁਰਪੁਰਬ ਮੌਕੇ, ਨਗਰ ਕੀਰਤਨ ਮੌਕੇ ਜਾਂ ਕਿਸੇ ਹੋਰ ਇਹੋ ਜਿਹੇ ਘਟਨਾਕ੍ਰਮ ਦੇ ਮੌਕੇ ਉਹ ਬੱਚਾ ਉੱਥੇ ਜ਼ਿੰਮੇਵਾਰੀ ਨਾਲ ਭੱਜ ਦੌੜ ਕਰਦਾ ਦੇਖਦੇ ਹੋ, ਖੁਸ਼ ਹੋਇਆ ਕਰੋ ਕਿ ਇਹ ਇੱਕ ਚੰਗੀ ਗੱਲ ਆ ਕਿ ਸਾਡੇ ਨਿਆਣੇ ਗੁਰੂ ਘਰ ਨਾਲ ਜੁੜੇ ਹੋਏ। ਗੁਰੂ ਘਰ ਨਾਲ ਜੁੜਨ ਵਾਲੇ ਇਹ ਇਸ ਉਮਰ ਵਾਲੇ ਬੱਚੇ ਆ ਜਿਹੜੇ, ਉਹਨਾਂ ਦੇ ਮਨ ਮਸਤਕ ਵਿੱਚ ਜਿਵੇਂ ਫੱਟੀ 'ਚ ਕਿੱਲ ਠੁਕਦਾ ਨਾ, ਉਵੇਂ ਇੱਕ ਗੱਲ ਕਿ ਅਸੀਂ ਸਿੱਖ ਵਾਂ, ਅਸੀਂ ਬਾਕੀਆਂ ਵਰਗੇ ਨਹੀਂ ਹੈਗੇ। ਤੇ ਇਹ ਚੀਜ਼ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ, ਅਲਾਮਤਾਂ ਤੋਂ, ਮਾਰੂ ਚੀਜ਼ਾਂ ਤੋਂ ਬਚਾ ਲੈਂਦੀ ਹੈ। ਬਹੁਤ ਸਾਰੇ ਇਹੋ ਜਿਹੇ ਅਸੀਂ ਆਲੇ ਦੁਆਲੇ 'ਚ ਬੱਚੇ ਦੇਖਦੇ ਹਾਂ ਜਿਨ੍ਹਾਂ ਦੇ ਮਾਪਿਆਂ ਨੇ ਉਹਨਾਂ ਨੂੰ ਗੁਰੂ ਘਰ ਨਾਲ ਨਹੀਂ ਜੋੜਿਆ, ਮੂੰਹ ਸਿਰ ਮਨਾ ਲਏ, ਉਹਨਾਂ ਨੇ ਕੱਪੜੇ ਲੀੜੇ ਵੀ ਉਹੋ ਜਿਹੇ ਪਾਉਣੇ ਸ਼ੁਰੂ ਕਰਤੇ ਪਹਿਲਾਂ, ਜਿਵੇਂ ਅਮਲੀਆਂ ਦੀ ਜਾਂ ਬੈਲੀਆਂ ਦੀ ਜਾਂ ਨਸ਼ੇੜੀਆਂ ਦੀ ਇੱਕ ਖਾਸ ਪਛਾਣ ਜੀ ਬਣੀ ਹੁੰਦੀ ਹੈ ਨਾ ਵੀ ਕਿਵੇਂ ਦੇ ਬਣ ਕੇ ਰਹਿਣਾ। ਉਹ ਪਹਿਲਾਂ ਤਾਂ ਉਵੇਂ ਦੇ ਕੱਪੜੇ ਲੀੜੇ ਪਾਉਂਦੇ ਆ, ਫਿਰ ਹੌਲੀ ਹੌਲੀ ਬੈਲੀ ਬਣਨ ਦੇ ਗਾਣੇ ਸੁਣਦੇ ਆ, ਫਿਰ ਨਸ਼ੇ ਵਾਲੇ ਰਾਹ ਤੁਰਦੇ ਆ, ਫਿਰ ਕੇਸ ਪਵਾਉਂਦੇ ਆ, ਫਿਰ ਕੇਸ ਕਟਾਏ ਹੁੰਦੇ ਨੇ ਤੇ ਮੂੰਹ ਸਿਰ ਮੁੰਨੇ ਹੁੰਦੇ ਨੇ, ਪਤਤ ਨਸ਼ੇੜੀ ਅਯਾਸ਼ ਬਦਮਾਸ਼ ਬਣ ਕੇ। ਤੇ ਉਸ ਮੌਕੇ ਮਾਪੇ ਪਿੱਟਦੇ ਆ ਕਿ ਅਸੀਂ ਇਹਨੂੰ ਮੌਕੇ ਸਿਰ ਸੰਭਾਲਿਆ ਕਿਉਂ ਨਹੀਂ। ਸੋ ਵਕਤ ਦੀ ਲੋੜ ਨੂੰ ਸਮਝੋ। ਇੱਕ ਤਾਂ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਪਿਛਲੇ ਸਮੇਂ ਦੇ ਵਿੱਚ ਕਤਲ ਕਰ ਦਿੱਤਾ, ਸ਼ਹੀਦ ਹੋ ਗਏ। ਦੂਜਿਆਂ ਨੂੰ ਨਸ਼ੇੜੀ ਬਣਾ ਕੇ ਮਾਰਿਆ ਜਾ ਰਿਹਾ, ਤੀਜਿਆਂ ਨੂੰ ਬਾਹਰ ਭਜਾਇਆ ਜਾ ਰਿਹਾ। ਇੱਥੇ ਬਚੂ ਕੌਣ? ਆ ਜਦੋਂ ਮੋਰਚੇ ਲੱਗਦੇ ਆ, ਸੰਘਰਸ਼ ਲੱਗਦੇ ਆ, ਉਦੋਂ ਇਹ ਦੇਖ ਕੇ ਬੜਾ ਚੰਗਾ ਲੱਗਦਾ ਕਿ ਅਜੇ ਵੀ ਸਾਡੀ ਜਵਾਨੀ 'ਚ ਤੰਤ ਹੈਗਾ, ਪਰ ਦੁਸ਼ਮਣ ਨਵੀਂ ਚਾਲ ਸੋਚੀ ਬੈਠਾ। ਸਾਡੇ ਬੱਚਿਆਂ ਦੇ ਕੋਲੋਂ ਸਿੱਖੀ ਖੋਹਣ ਦੇ ਨਾਲ ਨਾਲ, ਕਿਤੇ ਆ ਜਦੋਂ ਕਿਸਾਨ ਸੰਘਰਸ਼ ਚੱਲਿਆ ਸੀ ਉਦੋਂ ਪਿੱਟ ਪਟੂਆ ਇਹੀ ਚੱਲਦਾ ਸੀਗਾ ਕਿ ਜੀ ਨਹੀਂ, ਇਹ ਤਾਂ ਕੱਲਾ ਕਾਮਰੇਡੀ ਸੋਚ ਵਾਲਿਆਂ ਦਾ ਸੰਘਰਸ਼ ਆ, ਇਹ ਸਿੱਖ ਕੌਮ ਨਾਲ ਇਹਦਾ ਕੋਈ ਸੰਬੰਧ ਨਹੀਂ। ਸੋ ਉਸ ਤਰੀਕੇ ਦੇ ਖਿਆਲਾਤਾਂ ਵਾਲੀਆਂ ਬਾਤਾਂ ਵੀ ਚੱਲ ਰਹੀਆਂ ਨੇ। ਨਾਲ ਦੀ ਨਾਲ ਸਿੱਖਾਂ ਦੇ ਕੋਲੋਂ ਸਿੱਖੀ ਖੋਹਣ ਦੇ ਲਈ ਜਾਂ ਸਿੱਖਾਂ ਨੂੰ ਹੰਭਾ ਕੇ ਹੌਲੀ ਹੌਲੀ ਉਹਨਾਂ ਦੇ ਅੰਦਰੋਂ ਖੁਰਚ ਕੇ ਸਿੱਖੀ ਕੱਢਣ ਵਾਲਾ ਜਿਹੜਾ ਏਜੰਡਾ ਉਹ ਵੀ ਚੱਲ ਰਿਹਾ। ਇੱਥੇ ਇੱਕ ਨੌਜਵਾਨਾਂ ਦਾ ਗਰੁੱਪ ਇੱਕ ਦਿਨ ਆਇਆ, ਡਿਸਕਸ਼ਨ ਚਰਚਾ ਹੋਈ। ਉਹ ਬੱਚਿਆਂ ਨੂੰ ਜਦੋਂ ਮੈਂ ਦੱਸ ਰਿਹਾ ਸੀ ਕਿ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਇੱਥੇ ਬਹੁਤ ਸਾਰੇ ਰੰਗਾਂ ਦੇ, ਬਹੁਤ ਸਾਰੇ ਪਿਛੋਕੜਾਂ ਦੇ ਬੰਦੇ ਸੀ ਜਿਨ੍ਹਾਂ ਨੇ ਸਹੀ ਭੂਮਿਕਾ ਨਿਭਾਈ ਤੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ। ਮੈਂ ਉਹਨਾਂ ਨੂੰ ਦੱਸ ਰਿਹਾ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ, ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਈ ਨਵੇਂ ਬੱਚਿਆਂ ਨੂੰ ਉਹਨਾਂ ਦੀ ਪੂਰੀ ਲਾਈਫ ਦਾ ਨਾਂ ਪਤਾ ਹੋਣ ਕਰਕੇ ਕਈ ਵਾਰੀ ਉਹ ਹਵਾ ਤਵਾ ਵੀ ਬੋਲ ਪੈਂਦੇ ਆ ਕੋਈ ਗੱਲ ਜਦੋਂ ਚੰਗੀ ਨਾ ਲੱਗੀ। ਮੈਂ ਦੱਸ ਰਿਹਾ ਸੀਗਾ ਕਿ ਇਹ ਮਾਲੀ ਹੁਣੀ ਉਹੀ ਨੇ ਜਿਹੜੇ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਪੈਗਾਮ ਨਾਂ ਦਾ ਇੱਕ ਮੈਗਜ਼ੀਨ ਬੜਾ ਧੜੱਲੇਦਾਰ ਹੁੰਦਾ ਸੀ, ਉਹ ਛਾਪਦੇ ਹੁੰਦੇ ਸੀ ਔਰ ਫਰੰਟ ਤੇ ਹੁੰਦੇ ਸੀ, ਕਿਉਂਕਿ ਸਰਦਾਰ ਅਜਮੇਰ ਸਿੰਘ ਤਾਂ ਉਦੋਂ ਅੰਡਰਗਰਾਉਂਡ ਸੀ। ਜਿਹੜਾ ਫਰੰਟ ਤੇ ਓਵਰਗਰਾਉਂਡ ਰਹਿ ਕੇ ਬੰਦਾ ਕੰਮ ਕਰਦਾ ਉਹਦੀ ਜਾਨ ਸਦਾ ਹੀ ਸੂਲੀ ਤੇ ਟੰਗੀ ਹੁੰਦੀ ਆ। ਔਰ ਜੋ ਕੁਝ ਉਹਦੇ ਨਾਲ ਵਾਪਰਿਆ ਕਦੇ ਸੁਣਿਓ। ਇਵੇਂ ਹੀ ਬਲਜੀਤ ਬੱਲੀ, ਅਜੀਤ ਵਿੱਚ ਤਿਰਛੀ ਨਜ਼ਰ ਉਹਦਾ ਕਾਲਮ ਹੁੰਦਾ ਸੀ, ਉਹਨੇ ਹਰਕਮਲ ਕੌਰਪਾਲ ਨੇ, ਹਰਵੀਰ ਸਿੰਘ ਭੰਵਰ ਨੇ, ਤੇ ਇਵੇਂ ਹੀ ਹੋਰ ਕਈ ਪੱਤਰਕਾਰ ਹੋਏ ਆ ਜਿਨ੍ਹਾਂ ਦੇ ਕਈਆਂ ਦੀਆਂ ਤਾਂ ਸਟੇਟ ਨੇ ਉਦੋਂ ਜਾਨਾਂ ਲੈ ਲਈਆਂ। ਇਹ ਪੱਤਰਕਾਰਾਂ ਚੋਂ ਆਏ, ਕੋਈ ਇਹਨਾਂ ਚੋਂ ਸਿੱਖ ਸੀ ਤੇ ਕੋਈ ਗੈਰ ਸਿੱਖ ਸੀ। ਹਰਕਮਲ ਕੌਰਪਾਲ, ਬਲਜੀਤ ਬੱਲੀ, ਇਹ ਸਾਰੇ ਜਿਹੜੇ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਸਿੱਖ ਨਹੀਂ ਸੀ। ਇੱਥੋਂ ਤੱਕ ਕਿ ਜਿਸ ਮੇਜਰ ਸਿੰਘ ਦੀਆਂ 2 ਕਿਤਾਬਾਂ ਨੇ, ਪੰਜਾਬ ਖਾੜਕੂ ਜਲਜਲੇ ਤੋਂ ਬਾਅਦ ਤੇ ਪੰਜਾਬ ਦੇ ਖੂਨੀ ਦਹਾਕੇ ਦੀ ਗਾਥਾ, ਸਿੱਖ ਸੰਘਰਸ਼ ਦੇ ਦਿਨਾਂ 'ਚ ਉਹਦੀਆਂ ਰਿਪੋਰਟਾਂ ਅਜੀਤ ਵਿੱਚ ਬੜੀਆਂ ਪੜ੍ਹੀਆਂ ਜਾਂਦੀਆਂ ਸੀਗੀਆਂ। ਬੜਾ ਉਹਨਾਂ ਦੇ ਵਿੱਚ ਮਸਾਲਾ ਹੁੰਦਾ ਸੀ, ਬੜੀ ਜਾਣਕਾਰੀ ਹੁੰਦੀ ਸੀ, ਬੜੀਆਂ ਅਹਿਮ ਹੁੰਦੀਆਂ ਸੀ। ਉਹ ਮੇਜਰ ਸਿੰਘ ਕਿਸੇ ਵੇਲੇ ਸਰਦਾਰ ਅਜਮੇਰ ਸਿੰਘ ਦਾ ਹੀ ਸਾਥੀ ਰਿਹਾ ਤੇ ਨਕਸਲਾਈਟ ਲਹਿਰ ਦਾ ਉਹ ਰਿਹਾ। ਇਵੇਂ ਹੀ ਹੋਰ ਜਿਹੜੇ ਐਡਵੋਕੇਟ ਰੰਜਨ ਲਖਨਪਾਲ ਜੀ, ਉਹ ਹੁਣ ਜੇ ਕਹੀਏ ਜੋ ਸਿੱਖ ਪਰਿਵਾਰ ਚੋਂ ਤਾਂ ਨਹੀਂ ਹੈਗੇ, ਪਰ ਜੋ ਉਹਨਾਂ ਦਾ ਦੇਣ ਆ, ਉਹਨਾਂ ਦੀ ਸਾਡੇ ਲਈ ਘਾਲਣਾ, ਉਹ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ।
ਇਹਨਾਂ ਦਿਨਾਂ ਦੇ ਵਿੱਚ ਡਾਕਟਰ ਪਿਆਰੇ ਲਾਲ ਗਰਗ ਤੇ ਇਵੇਂ ਹੀ ਹੋਰ ਬਹੁਤ ਸਾਰੇ ਡਾਕਟਰ ਧਰਮਵੀਰ ਗਾਂਧੀ। ਸੋ ਇਹ ਇਉਂ ਕਹੀਏ ਵੀ ਬਿਲਕੁਲ ਹੂ ਬਹੂ ਸਾਡੀ ਡਿਟੋ ਕਾਪੀ ਹੋਣਗੇ, ਇਹ ਤਾਂ ਮੁਸ਼ਕਲ ਆ। ਆਪਾਂ ਇਹ ਤਾਂ ਸੋਚੋ ਵੀ ਸਾਡੇ ਚੁੱਪ ਤੇਰੇ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਤੁਰੇ ਫਿਰਦੇ ਆ। ਇਹ ਲੋਕ ਜੇ ਪੰਥ ਨਾਲ ਨਹੀਂ ਤਾਂ ਪੰਜਾਬ ਨਾਲ ਤਾਂ ਨਿਰਦੇ ਹੀ ਰਹਿਣਾ ਜੀ। ਪੰਜਾਬ ਨਾਲ ਜਿੰਨਾ ਇੱਕ ਇੱਥੇ IG ਚਮਨ ਲਾਲ ਹੁੰਦਾ ਸੀਗਾ ਜੀ 1988 ਜਦੋਂ ਸਟੇਟ ਨੇ ਬਲੈਕ ਥੰਬਰ ਆਪਰੇਸ਼ਨ ਦੇ ਨਾਂ ਤੇ ਸਿੱਖਾਂ ਨੂੰ ਜਲੀਲ ਕੀਤਾ। ਉਸ ਮੌਕੇ ਉਹਨੇ ਇੱਕ ਚਿੱਠੀ ਲਿਖੀ ਸੀ, ਸਟੇਟ ਨੂੰ ਰਿਜ਼ਾਈਨ ਕੀਤਾ ਸੀਗਾ IG ਦੀ ਪੋਸਟ ਤੋਂ। ਉਹ ਚਿੱਠੀ ਜਿਹਨੇ ਵੀ ਪੜ੍ਹੀ ਹੈ ਜਾਂ ਜਿਹੜਾ ਉਸ ਘਟਨਾਕ੍ਰਮ ਨੂੰ ਜਾਣਦਾ, ਉਹ ਇਹੀ ਸੋਚ ਕੇ ਹੈਰਾਨ ਰਹਿ ਸਕਦਾ ਕਿ ਜਦੋਂ ਪੂਰੀ ਸਟੇਟ ਪੂਰੀ ਸਟੇਟ ਸਿੱਖਾਂ ਦੇ ਉੱਤੇ ਐਡਾ ਕਹਿਰ ਢਾ ਰਹੀ ਹੋਵੇ, ਉਦੋਂ ਪੁਲਿਸ ਫੋਰਸ ਦੇ ਵਿੱਚੋਂ ਐਡੇ ਵੱਡੇ ਅਹੁਦੇ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਸੱਚ ਬੋਲੇ। ਉਹਨੇ ਠੋਕ ਵਜਾ ਕੇ ਸਿੱਖਾਂ ਦਾ ਪੱਖ ਜਿਹੜਾ ਸੀਗਾ IG ਚਮਨ ਲਾਲ ਨੇ ਪੇਸ਼ ਕੀਤਾ ਸੀਗਾ ਕਿ ਤੁਸੀਂ ਗਲਤ ਕਰ ਰਹੇ ਹੋ ਸਟੇਟ ਵੱਲੋਂ। ਇਵੇਂ ਹੀ ਹੋਰ ਬਹੁਤ ਸਾਰੇ ਇਹੋ ਜਿਹੇ ਆਗੂ ਨੇ। ਸੋ ਇਹ ਸੋਚਣਾ ਕਿ ਜਿਹੜਾ AK-47 ਚੱਕੂ ਉਹੀ ਖਨੀ ਨਹੀਂ, ਹਜ਼ਾਰਾਂ ਤਰੀਕੇ ਆ ਕੌਮ ਦੇ ਸੇਵਾ ਕਰਨ ਦੇ। ਇਹਨਾਂ ਬੰਦਿਆਂ ਦੀ ਕਦਰ ਕਰਿਆ ਕਰੋ। ਅੱਜ ਦੇ ਦੌਰ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਨਾਲ ਸਾਡੀ ਬੇਇਤਫਾਕੀ ਵੀ ਹੋ ਸਕਦੀ ਆ, ਕਿਸੇ ਨੁਕਤੇ ਉੱਤੇ ਸਾਡੀ ਉਹਦੇ ਨਾਲ ਅਸਹਿਮਤੀ ਵੀ ਹੋ ਸਕਦੀ। ਹੁਣ ਅਸੀਂ 100% ਕਿਵੇਂ ਕਿਸੇ ਦੇ ਵਿਚਾਰ ਕਹੀਏ ਵੀ ਸਾਡੇ ਵਰਗੇ ਹੋਣ। ਤੇ ਮੈਂ ਆਪਦੇ ਮਿੱਤਰ ਪਿਆਰਿਆਂ ਨੂੰ ਇਹ ਗੱਲ ਜਦੋਂ ਸਮਝਾ ਰਿਹਾ ਸੀ, ਉਹ ਬੜੇ ਹੈਰਾਨ ਸੀ ਕਿ ਸਾਨੂੰ ਇਸ ਤਰੀਕੇ ਨਾਲ ਸਮਝ ਨਹੀਂ ਹੈ। ਤੇ ਸਾਨੂੰ ਇਹ ਗੱਲ ਜਦੋਂ ਅਸੀਂ ਗੱਲਾਂ ਕਰਾਂਗੇ ਤਾਂ ਉਹ ਪਤਾ ਲੱਗੂ ਕਿਉਂ ਅਸੀਂ ਇਹ ਮੰਨ ਲਿਆ ਕਿ ਜੀ ਹਰੇਕ ਸਿੱਖ ਸੰਤ ਭਿੰਡਰਾਂ ਵਾਲਿਆਂ ਵਰਗੀ ਗੱਲ ਹੋਵੇ, ਉਹਨਾਂ ਵਰਗਾ ਉਹੀ ਸੀ। ਅਸੀਂ ਉਹਨਾਂ ਵਰਗੇ ਹੋਣ ਦੀ ਰੀਸ ਕਰ ਸਕਦੇ ਹਾਂ। ਇਵੇਂ ਹੀ ਸਾਨੂੰ ਆਲੇ ਦੁਆਲੇ ਦੇ ਵਿੱਚ ਹਰ ਇੱਕ ਬੰਦੇ ਤੇ ਕਾਟੀ ਲਾ ਕੇ ਨੁਕਸ ਲੱਭ ਕੇ ਉਹਨੂੰ ਤਿਆਗਣ ਦੇ ਥਾਂ ਅਸੀਂ ਜਿਹੜਾ ਉਹਦਾ ਗੁਣ ਵਾ ਸਾਂਝ ਕਰੀਜੇ ਗੁਣਾ ਕੀ। ਆਲੇ ਦੁਆਲੇ ਹਜ਼ਾਰਾਂ ਇਹੋ ਜਿਹੇ ਸਾਡੇ ਸਿੱਖ ਨੇ ਜਿਹੜੇ ਕੌਮ ਲਈ ਪੰਜਾਬ ਲਈ ਦਰਦ ਰੱਖਦੇ ਆ, ਪਰ ਅਸੀਂ ਸਾਰੀ ਉਹਦੀ ਸ਼ਖਸੀਅਤ ਦੇ ਵਿੱਚੋਂ ਇੱਕ ਗੱਲ ਫੜਦੇ ਆ ਕਿ ਇਹਦਾ ਜਿਹੜਾ ਬੰਦਾ ਮੁਕੰਮਲ ਤੌਰ ਤੇ ਧੜੇ 'ਚ ਹੀ ਐਂਟੀ ਸਿੱਖ ਵਿੱਚ ਖੜਾ, ਉਹਦੀ ਤਾਂ ਬਾਤ ਹੀ ਕੁਝ ਹੋਰ। ਪਰ ਜਿਹੜਾ ਪੰਥਕ ਸਫਾ ਦੇ ਵਿੱਚ ਕੌਮ ਦਾ ਦਰਦ ਰੱਖਦਾ ਕੋਈ ਬੰਦਾ, ਜੇਕਰ ਉਹਦੀ ਕਿਸੇ ਗੱਲ ਨਾਲ ਅਸਹਿਮਤੀ ਵੀ ਹੋਵੇ, ਉਹ ਫਿਰ ਸਾਨੂੰ ਸੋਚਣਾ ਚਾਹੀਦਾ ਕਿ ਚਲੋ ਜੀ ਇਹ ਗੱਲ ਤਾਂ ਹੈ ਨਾ ਇਹਦੀ ਗੱਲ। ਤੋਂ ਆਪਾਂ ਨੂੰ ਇਹ ਸਮੇਂ ਦੇ ਹਿਸਾਬ ਨਾਲ ਆਪਣੇ ਅੰਦਰ ਆਤਮ ਚੀਨਣ ਕਰਨ ਦੀ ਬੜੀ ਲੋੜ ਆ, ਇੰਟਰੋਸਪੈਕਸ਼ਨ ਜਿਹਨੂੰ ਕਹਿੰਦੇ। ਸਾਨੂੰ ਪੜ੍ਹਨ ਲਿਖਣ ਦੀ ਆਦਤ ਪਾਉਣੀ ਪਊ। ਅੱਜ ਇੱਕ ਨੌਜਵਾਨ ਦਾ ਫੋਨ ਆਇਆ ਕਿ KPS ਗੱਲ ਵਾਲਾ ਮਸਲਾ ਭਖਿਆ ਹੋਇਆ ਜੀ, ਇੰਟਰਵਿਊਆਂ ਸੁਣੀਆਂ, ਤੁਹਾਡੀਆਂ ਵੀ ਸੁਣੀਆਂ, ਤੇ ਆਖਿਆ ਮੈਂ ਕਿਹਾ ਕਿਤਾਬਾਂ ਪੜ੍ਹੀਆਂ ਤੁਸੀਂ ਜਿੰਨੀਆਂ ਵੀ ਆਈਆਂ ਨੇ ਬੁੱਚੜ ਬਾਰੇ? ਕਿਉਂਕਿ ਇੱਕ ਕਿਤਾਬ ਸਰਦਾਰ ਪਾਲ ਸਿੰਘ ਭੁੱਲਰ ਦੀ, ਜਿਹੜੀ ਜਦੋਂ KPS ਗੱਲ ਨੇ ਖਾੜਕੂ ਸੰਘਰਸ਼ ਨੂੰ ਭੰਡਣ ਲਈ ਕਿਤਾਬ ਲਿਖੀ ਸੀ ਨਾਈਟਸ ਆਫ ਫਾਲਸਹੁੱਡ, ਉਦੋਂ ਪਾਲ ਸਿੰਘ ਭੁੱਲਰ ਨੇ ਉਹਦੇ ਠੋਕ ਵਜਾ ਕੇ ਜਵਾਬ ਦਿੱਤਾ ਸੀ ਕਿ ਉਹ ਸਿੱਖ ਕੌਮ ਦੇ ਸੱਚੇ ਸੂਰਮੇ ਆ। ਕਿਤਾਬ ਦਾ ਨਾਂ ਵੀ ਇਹੀ ਸੀ। ਮੈਂ ਉਹ ਸਾਰੀਆਂ ਗੱਲਾਂ ਜੋ ਦੱਸ ਰਿਹਾ ਸੀ, ਇੱਕ ਬੀਬੀ ਸੰਦੀਪ ਕੌਰ ਦੀ ਕਿਤਾਬ ਆ, ਇਦਾਂ ਇੱਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕਮਿਸ਼ਨ ਵੱਲੋਂ ਸੰਗਠਨ ਵੱਲੋਂ ਸੀਗੀ ਆਗਦ ਪੜੇ ਸ਼ੈਤਾਨ, KPS ਗੱਲ ਦੇ ਜ਼ੁਲਮਾਂ ਦਾ ਜਵਾਬ। ਇਹ ਸਾਰੀਆਂ ਕਿਤਾਬਾਂ ਬਾਰੇ ਜਦੋਂ ਗੱਲ ਕਰ ਰਹੇ ਸੀ ਤਾਂ ਬੱਚੇ ਨੇ ਸਾਰੀਆਂ ਗੱਲਾਂ ਸੁਣੀਆਂ। ਕਹਿੰਦਾ ਜੀ ਅੱਜ ਦੇ ਦੌਰ ਵਿੱਚ ਭਾਜੀ ਸੱਚੀ ਗੱਲ ਇਹ ਆ, ਲੋਕ ਪੜ੍ਹਨਾ ਨਹੀਂ ਚਾਹੁੰਦੇ, ਸੁਣ ਜ਼ਰੂਰ ਲੈਂਦੇ ਆ। ਅਸੀਂ ਸਾਰੇ ਟਰੱਕਾਂ ਟਰਾਲੀਆਂ ਵਾਲੇ ਆ, YouTube ਤੇ ਵੀਡੀਓ ਸੁਣ ਲੈਂਦੇ ਆ, ਪਰ ਅਸੀਂ ਹੁਣ ਪੜ੍ਹਨ ਵਾਲੀ ਸਾਡੀ ਉਹ ਅਵਸਥਾ ਨਹੀਂ ਹੈਗੀ। ਮੈਂ ਉਹਦੀ ਗੱਲ ਉਹਦੇ ਤੇ ਚਰਚਾ ਕੀਤੀ ਤਾਂ ਅਗਲੀ ਗੱਲ ਉਹਨੇ ਹੋਰ ਸੁਣਾਤੀ। ਕਹਿੰਦਾ ਜੀ ਹੁਣ ਤਾਂ ਇਹੋ ਜਿਹਾ ਦੌਰ ਆ ਗਿਆ ਕਿ 1-2-3 ਸਕਿੰਟ ਦੀ ਜਿਹੜੀ ਰੀਲ ਕਹਿੰਦੇ ਆ, ਰੀਲ, ਉਹ ਵੀ ਸੁਣਨ ਦਾ ਪਹਿਲੇ 2-3 ਸ਼ਬਦ ਸੁਣ ਕੇ ਹੀ ਬੰਦਾ ਗਾਹਾਂ ਲਗਾ ਦਿੰਦਾ ਵੀ ਇਹ ਤਾਂ ਆਪਣੇ ਕੰਮ ਦੀ ਗੱਲ ਨਹੀਂ, ਕੋਈ ਚਟਪਟੀ ਜੀ ਗੱਲ ਆਪਾਂ ਸੁਣ ਲੈਂਦੇ। ਸੋ ਜਿੱਥੇ ਸਾਡੀ ਕੌਮ ਨੂੰ ਅੱਜ ਦੇ ਦੌਰ ਵਿੱਚ ਗੁਲਾਮੀ ਦਾ ਸਾਰਾ ਅਹਿਸਾਸ ਕਰਕੇ ਆਜ਼ਾਦੀ ਵੱਲ ਵਧਣ ਦੇ ਲਈ ਬਹੁਤ ਕੁਝ ਸਮਝਣ ਦੀ ਲੋੜ ਆ, ਗਿਆਨ ਹਾਸਲ ਕਰਨ ਦੀ ਲੋੜ ਆ। ਗੁਰੂ ਸਾਹਿਬਾਨ ਦੀ ਦਿੱਤੀ ਹੋਈ ਬਾਣੀ ਤੇ ਸਾਡਾ ਸਿੱਖ ਇਤਿਹਾਸ
ਜੇ ਅਸੀਂ ਇਹ ਸਾਰੇ ਚੀਜ਼ਾਂ ਤੋਂ ਟੁੱਟ ਜਾਵਾਂਗੇ, ਜੇ ਅਸੀਂ ਰੀਲਾਂ ਮਗਰ ਪੈ ਜਾਵਾਂਗੇ, ਜੇ ਅਸੀਂ YouTube ਜੋਗੇ ਰਹਿ ਜਾਵਾਂਗੇ, ਤਾਂ ਦੁਸ਼ਮਣ ਉਸ ਸਾਧਨ ਨੂੰ ਵਰਤ ਕੇ ਸਾਨੂੰ ਕਰਾਹੇ ਪਾ ਸਕਦਾ। ਉਹਨਾਂ ਸਾਧਨਾਂ ਤੋਂ ਜਿਹੜੀਆਂ ਕੌਮ ਪ੍ਰਸਤ ਸ਼ਖਸੀਅਤਾਂ ਨੇ ਜਾਂ ਪੰਥਕ ਗੱਲ ਕਰਨ ਵਾਲੇ ਆ, ਉਹਨਾਂ ਨੂੰ ਅਗਲੇ ਬਲਾਕ ਕਰ ਦੇਣਗੇ, ਤੇ ਜਿਹੜੇ ਲੋਕ ਆਪਾਂ ਨੂੰ ਕਰਾਹੇ ਪਾ ਸਕਦੇ ਆ ਉਹਨਾਂ ਨੂੰ ਉੱਥੇ ਖੁੱਲ੍ਹ ਦੇ ਦੇਣਗੇ। ਸੋ ਬਹੁਤ ਹੀ ਸੋਚ ਸਮਝ ਕੇ ਚੱਲਣ ਵਾਲਾ ਦੌਰ ਆ ਅੱਜ ਦਾ ਦੌਰ, ਨੈਰੇਟਿਵ ਦੀ ਜੰਗ ਦਾ ਦੌਰ। ਮੈਨੂੰ ਬੜਾ ਚੰਗਾ ਲੱਗਿਆ ਜਦੋਂ 15-20 ਸਾਲ ਪਹਿਲਾਂ ਅਸੀਂ ਆ TV 84 ਦਾ ਸ਼ੁਰੂ ਕਰ ਰਹੇ ਸੀ, ਤੇ ਉਦੋਂ ਤੋਂ ਅੱਜ ਤੱਕ ਇੱਕ ਨੈਰੇਟਿਵ ਖੜਾ ਕੀਤਾ ਦੁਨੀਆ ਭਰ ਦੇ ਵਿੱਚ। ਹਰ ਉਹ ਸਿੱਖ ਜਦੋਂ ਕਹਿੰਦਾ ਕਿ ਮੈਂ TV 84 ਦੇਖਦਾ ਹਾਂ, ਉਹਨੂੰ ਵਧੀਆ ਲੱਗਦਾ, ਸੁਣਨ ਵਾਲੇ ਨੂੰ ਚੰਗਾ ਲੱਗਦਾ ਕਿ ਇਹ ਕੋਈ ਲਿਆਕਤ ਵਾਲਾ ਸਿੱਖ ਆ, ਇਹਨੂੰ ਸਮਝ ਆ ਮਸਲੇ, ਕਿਉਂਕਿ ਇੱਥੇ ਕੋਈ ਚਸਕੇ ਵਾਲੀਆਂ ਗੱਲਾਂ, ਕੋਈ ਚਟਕਾਰੇ ਵਾਲੀਆਂ ਮਸਾਲੇਦਾਰ ਗੱਲਾਂ ਦੀ ਗੁੰਜਾਇਸ਼ ਨਹੀਂ। ਸੋ ਅਸੀਂ ਜੇ ਕੌਮ ਦੀ ਆਜ਼ਾਦੀ ਆ ਜਿਹੜੀ ਉਹਨੂੰ ਹਾਸਲ ਕਰਨਾ, ਜੇ ਅਸੀਂ ਖਾਲਿਸਤਾਨ ਲੈਣਾ, ਤਾਂ ਸਾਨੂੰ ਸਾਡੇ ਮੀਡੀਆ ਦੇ ਰਾਹੀਂ ਇਹ ਗੱਲ ਸਮਝਣੀ ਪਊਗੀ ਕਿ ਨੈਰੇਟਿਵ ਦੀ ਜੰਗ ਕੀ ਹੁੰਦੀ। ਸੋ ਨੈਰੇਟਿਵ ਦੀ ਜੰਗ ਜਿੱਤ ਕੇ ਹੀ ਖਾਲਿਸਤਾਨ ਦੀ ਜੰਗ ਜਿੱਤੀ ਜਾ ਸਕਦੀ ਆ। ਹਥਿਆਰਾਂ ਦੀ ਜੰਗ ਜਿੰਨੀ ਹੋਈ ਅਹਿਮ, ਨੈਰੇਟਿਵ ਦੀ ਜੰਗ ਆ। ਆਓ ਇਸ ਪਾਸੇ ਧਿਆਨ ਦਈਏ ਤਾਂ ਕਿ ਛੇਤੀ ਤੋਂ ਛੇਤੀ ਖਾਲਿਸਤਾਨ ਸਾਡਾ ਹੋਂਦ ਵਿੱਚ ਆਵੇ। ਇੱਥੇ ਸਮਾਪਤੀ ਆ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।